ਭਾਰਤ ਦੇ ਵਿੱਚ ਕੁਝ ਇਹੋ ਜਿਹੇ ਚਿਹਰੇ ਜਿਹੜੇ ਆ YouTube ਚੈਨਲਾਂ ਦੇ ਰਾਹੀਂ ਖਾਲਸਾ ਪੰਥ ਦੇ ਖਿਲਾਫ, ਸਿੱਖ ਜਜ਼ਬਾਤਾਂ ਦੇ ਖਿਲਾਫ, ਸਿੱਖਾਂ ਦੇ ਖਿਲਾਫ, ਜਿਹਨੂੰ ਆਪਾਂ ਕਹਿੰਦੇ ਹੁੰਦੇ ਆ ਹੇਟ ਸਪੀਚ, ਉਹਨੂੰ ਅਗਲਿਆਂ ਨੇ ਕਾਰੋਬਾਰ ਬਣਾ ਲਿਆ ਵੀ ਸਿੱਖਾਂ ਦੇ ਖਿਲਾਫ ਰੱਜ ਕੇ ਬੋਲੋ ਤੇ ਰੱਜ ਕੇ ਨੋਟ ਬਣਾਓ। ਉਹਨੇ ਇਹ ਗੱਲ ਆਖੀ ਆ ਵੀ ਇਹ ਜਿਹੜੇ ਯੂਟਿਊਬਰ ਨੇ ਇਹ ਭਾਰਤੀ ਹਕੂਮਤੀ ਤੰਤਰ ਦੇ ਵੱਲੋਂ ਬੋਲਦੇ ਲੱਗਦੇ ਆ, ਪਰ ਹੈ ਨਹੀਂ। ਭਾਰਤ ਦੀਆਂ ਏਜੰਸੀਆਂ ਜਿਹੜੀਆਂ ਨੇ IB, ਰਾਜ ਜਾਂ ਹੋਰ, ਇਹਨਾਂ ਦੇ ਪੱਲੇ ਪੁੱਲੇ ਤਾਂ ਕੁਛ ਨਹੀਂ। ਇਹ ਯੂਟਿਊਬਰ ਬੈਠ ਕੇ ਦੱਸਦੇ ਆ ਉਹਨਾਂ ਨੂੰ ਕਿ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ ਕਿਰਾਏ ਤੇ ਗੁੰਡੇ ਭਰਤੀ ਕਰ ਲਓ ਤੇ ਤੁਹਾਡੇ ਕੋਲੇ ਪੈਸਿਆਂ ਦਾ ਘਾਟਾ ਚਾਹੇ ਜਿੰਨੇ ਮਰਜ਼ੀ ਮੰਗਣ, $1,00,000 $2 ਲੱਖ ਜਿੰਨਾ ਮੰਗਦਾ ਕੋਈ ਦਵੋ ਉਹਨੂੰ, ਤੇ ਜਿਹੜੇ ਪੰਥਕ ਜਾਂ ਖਾਲਿਸਤਾਨੀ ਸੋਚ ਵਾਲੇ ਸਿੱਖ ਨੇ ਇਹਨਾਂ ਦੇ ਕਤਲ ਕਰਾਓ। ਭਾਈ ਅਵਤਾਰ ਸਿੰਘ ਖੰਡੇ ਦੀ, ਭਾਈ ਪਰਮਜੀਤ ਸਿੰਘ ਪੰਜਵੜ ਦੀ ਤੇ ਭਾਈ ਹਰਦੀਪ ਸਿੰਘ ਨਿੱਜਰ ਦੀ, ਇਹਨਾਂ ਤਿੰਨਾਂ ਘਟਨਾਵਾਂ ਦੇ ਦੁਆਲੇ ਉਹਨੇ ਆਪਣੀ ਗੱਲ ਖੜੀ ਕੀਤੀ ਹੈ ਬਈ ਜੇ ਕਿਤੇ ਇਹਨਾਂ ਮੁਲਕਾਂ ਦੀਆਂ ਸਰਕਾਰਾਂ ਇਹੋ ਜਿਹਾ ਕੋਈ ਦਾਅਵਾ ਕਰ ਦੇਣ ਤਾਂ ਫਿਰ ਭਾਰਤੀ ਹਕੂਮਤੀ ਤੰਤਰ ਪੂਰਾ ਜ਼ੋਰ ਲਾ ਕੇ ਇਸ ਗੱਲ ਤੋਂ ਇਨਕਾਰ ਕਰੂਗਾ, ਅਫੀਸ਼ੀਅਲੀ ਤੌਰ ਤੇ ਜਵਾਬ ਦਊਗਾ ਕਿ ਇਹ ਸਾਡੇ ਕੰਮ ਨਹੀਂ ਹੈ। ਸਾਰੇ ਸੰਸਾਰ ਦੇ ਵਿੱਚ ਜਿਹੜਾ ਕੁਛ ਇਹਨਾਂ ਰਾਹੀਂ ਜਾ ਰਿਹਾ ਉਹਦਾ ਅਸਰ ਜਿਹੜਾ ਹੈਗਾ ਉਹ ਸਮੁੱਚੇ ਮਨੁੱਖਤਾ ਉੱਤੇ ਜਾਂ ਸਿੱਖ ਇੰਡੀਆ ਦੇ ਰਿਸ਼ਤਿਆਂ ਤੇ ਪੈਣਾ, ਉਸ ਗੱਲ ਵੱਲ ਕਿਸੇ ਦਾ ਧਿਆਨ ਨਹੀਂ। ਮੰਨ ਲਓ ਅਸੀਂ ਉਹੀ ਗੱਲਾਂ ਜਿਹੜੀਆਂ ਗੌਰਵਵਾਰੀਆ ਸਿੱਖਾਂ ਬਾਰੇ ਤੇ ਸਿੱਖੀ ਬਾਰੇ ਕਹਿੰਦਾ, ਉਹੀ ਅਸੀਂ ਹਿੰਦੂਆਂ ਬਾਰੇ ਕਹੀਏ ਜਾਂ ਹਿੰਦੂ ਧਰਮ ਬਾਰੇ ਕਹੀਏ ਤਾਂ ਸਾਡੇ ਖਿਲਾਫ ਜਿਹਾਦ ਖੜਾ ਹੋ ਜੂ। ਇੰਨਾ ਭਾਰੀ ਨਸਲਕੁਸ਼ੀ ਹੋਈ, ਜਦੋਂ ਉਹਨਾਂ ਤੇ ਇੰਨੇ ਜ਼ੁਲਮ ਹੋਏ, ਜਦੋਂ ਉਹਨਾਂ ਦੇ ਦੁੱਖਾਂ ਦਰਦਾਂ ਦਾ ਕੋਈ ਐਂਡ ਨਹੀਂ ਹੋਇਆ ਤਾਂ ਉਹ ਖਾਲਿਸਤਾਨ ਦੇ ਝੰਡੇ ਚੱਕ ਕੇ ਨਾਅਰੇ ਨਾ ਮਾਰਨ ਤਾਂ ਹੋਰ ਕਰਨ ਕੀ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕੁਝ ਸਮੇਂ ਤੋਂ ਭਾਰਤ ਦੇ ਵਿੱਚ ਕੁਝ ਇਹੋ ਜਿਹੇ ਚਿਹਰੇ ਜਿਹੜੇ ਆ YouTube ਚੈਨਲਾਂ ਦੇ ਰਾਹੀਂ ਖਾਲਸਾ ਪੰਥ ਦੇ ਖਿਲਾਫ, ਸਿੱਖ ਜਜ਼ਬਾਤਾਂ ਦੇ ਖਿਲਾਫ, ਸਿੱਖਾਂ ਦੇ ਖਿਲਾਫ ਬਹੁਤ ਹਲਕੇ ਦਰਜੇ ਦੇ ਜਿਹੜੇ ਪ੍ਰੋਗਰਾਮ ਉਹ ਕਰਦੇ ਆ ਤੇ ਉਹਨਾਂ ਦੀ ਦਿਨੋਂ ਦਿਨ ਜਿਹੜੀ ਪਾਪੂਲੈਰਿਟੀ ਆ ਉਹਨਾਂ ਦੀ ਉਹ ਵੀ ਵੱਧ ਰਹੀ ਆ। ਉਹਨਾਂ ਦੀ YouTube ਚੈਨਲਾਂ ਦੇ ਉੱਤੇ ਜਿਹੜੀ ਹੇਠਾਂ ਲਾਈਕ ਤੇ ਸ਼ੇਅਰ ਦੀ ਗਿਣਤੀ ਆ ਉਹ ਵੀ ਵੱਧਦੀ ਆ ਤੇ ਕਮਾਈ ਵੀ ਵੱਧਦੀ ਆ। ਜਾਣੀ ਕਿ ਜਿਹਨੂੰ ਆਪਾਂ ਕਹਿੰਦੇ ਹੁੰਦੇ ਆ ਹੇਟ ਸਪੀਚ, ਉਹਨੂੰ ਅਗਲਿਆਂ ਨੇ ਕਾਰੋਬਾਰ ਬਣਾ ਲਿਆ ਕਿ ਸਿੱਖਾਂ ਦੇ ਖਿਲਾਫ ਰੱਜ ਕੇ ਬੋਲੋ ਤੇ ਰੱਜ ਕੇ ਨੋਟ ਬਣਾਓ। ਹੁਣ ਜੇਕਰ ਉਹ ਜਿਹੜੀਆਂ ਗੱਲਾਂ ਕਰਦੇ ਆ, ਗੌਰਵ ਆਰੀਆ, ਪਤਾ ਨਹੀਂ ਕੀ ਏਦਾਂ ਦਾ ਨਾਮ, ਮੇਜਰ ਗੌਰਵ ਆਰੀਆ, ਏਦਾਂ ਦੇ ਕੁਝ ਹੋਰ ਨੇਗੇ, ਕਈ ਨੇ। ਚਲੋ ਇਹ ਸਾਰੇ ਬੰਦਿਆਂ ਬਾਰੇ ਆਪਾਂ ਪਿਛਲੇ ਵੀ ਕਈ ਪ੍ਰੋਗਰਾਮਾਂ 'ਚ ਨਿੱਕੀ ਮੋਟੀ ਗੱਲ ਕੀਤੀ ਹੈ। ਅੱਜ ਇਹਦੇ ਬਾਰੇ ਮੈਂ ਤਾਂ ਗੱਲ ਛੇੜੀ ਆ ਵੀ ਜਦੋਂ ਸਾਡੇ ਵਰਗੇ ਲੋਕ ਗੱਲ ਕਰਦੇ ਆ ਉਦੋਂ ਕਈਆਂ ਨੂੰ ਬੜੀਆਂ ਮਿਰਚਾਂ ਲੱਗਦੀਆਂ, ਖਾਸ ਤੌਰ ਤੇ ਉੱਤੇ ਜਿਹੜੇ ਭਾਰਤ ਮਾਤਾ ਕੀ ਜੈ ਵਾਲਾ ਮਾਲ ਆ ਨਾ ਆਪਣੇ 'ਚ, ਜਿਹਨੂੰ ਮਾਤਾ ਦਾ ਮਾਲ ਕਹਿੰਦੇ ਹੁੰਦਾ ਮੈਂ, ਜਾਂ ਲਾਲੇ ਭੋਲੇ, ਇਹ ਲਾਲਿਆਂ ਭੋਲਿਆਂ ਨੂੰ ਬੜੀ ਮਿਰਚ ਲੱਗਦੀ ਆ ਜਦੋਂ ਅਸੀਂ ਇਹਨਾਂ ਦਾ ਨਾਂ ਲੈਂਦੇ ਆ। ਪਰ ਹਰ ਗੱਲ ਦਾ ਕਦੇ ਨਾ ਕਦੇ ਕਿਸੇ ਨਾ ਕਿਸੇ ਤਰੀਕੇ ਨਾਲ ਦੁਨੀਆ ਦੇ ਵਿੱਚ ਜ਼ਾਹਿਰ ਹੋਣਾ ਹੁੰਦਾ। ਤੋ ਰਤੇਸ਼ ਲੱਖੀ ਜਿਹੜਾ ਪਹਿਲਾਂ PTC ਤੇ ਕੰਮ ਕਰਦਾ ਰਿਹਾ, ਹੁਣ ਉਹਨੇ ਰਤੇਸ਼ ਲੱਖੀ ਅਨਪਲੱਗਡ ਪ੍ਰੋਗਰਾਮ ਆਪਦਾ YouTube ਚੈਨਲ ਬਣਾ ਕੇ ਬੜਾ ਚਰਚਾ 'ਚ ਰਹਿੰਦਾ ਤੇ ਉਹਦੇ ਬਹੁਤ ਸਾਰੇ ਪ੍ਰੋਗਰਾਮਾਂ ਨਾਲ, ਬਹੁਤ ਸਾਰੀਆਂ ਗੱਲਾਂ ਨਾਲ ਸਾਡੀ ਵੀ ਅਸਹਿਮਤੀ ਹੁੰਦੀ ਆ। ਤੇ ਅਸੀਂ ਪਿਛਲੇ ਸਮੇਂ 'ਚ ਜਿਹੜੇ ਸਾਡੇ ਦਰਸ਼ਕ ਲੰਮੇ ਚਿਰ ਤੋਂ ਜੁੜੇ ਹੋਏ ਨੇ ਉਹ ਇਸ ਗੱਲ ਨੂੰ ਜਾਣਦੇ ਨੇ ਕਿ ਅਸੀਂ ਵੀ ਉਹਦਾ ਨੋਟਿਸ ਉਹਦੀਆਂ ਗੱਲਾਂ ਦਾ ਲੈਂਦੇ ਰਹੇ। ਚਲੋ ਉਹ ਇੱਕ ਮੀਡੀਆ ਕਰਨੀ ਆ, ਉਹਦੀਆਂ ਗੱਲਾਂ ਦੇ ਉੱਤੇ ਕਿਸੇ ਤੇ ਟਿੱਪਣੀ ਕਰਨੀ ਜਾਂ ਕਿਸੇ ਗੱਲ ਦੇ ਉੱਤੇ ਸਾਡਾ ਵਖਰੇਵਾਂ ਹੋਣਾ, ਉਹ ਇੱਕ ਸਹਿਜ ਸੁਭਾਅ ਵਰਤਾਰਾ ਵਾ। ਕਿਉਂਕਿ ਕਿਸੇ ਵੀ ਬੰਦੇ ਦੀਆਂ 100% ਗੱਲਾਂ ਤੁਹਾਨੂੰ ਫਿੱਟ ਨਹੀਂ ਬੈਠਦੀਆਂ, ਨਾ ਤੁਸੀਂ ਕਿਸੇ ਦੇ ਪੂਰਾ 100% ਫਿੱਟ ਬੈਠ ਸਕਦੇ ਹੋ, ਪਰ ਇਹ ਦੁਨੀਆਦਾਰੀ ਹੈ, ਇਹਦੇ 'ਚ ਚੱਲਦਾ। ਹੁਣ ਦੂਜੇ ਪਾਸੇ ਆ ਜਾਓ ਵੀ ਜਿਹੜਾ ਕੁਝ ਭਾਰਤ ਦੇ ਵਿੱਚ ਇਹ ਨਫ਼ਰਤ ਦਾ ਪ੍ਰਚਾਰ ਕਰਕੇ, ਸਿੱਖਾਂ ਦੇ ਖਿਲਾਫ ਕੂੜ ਪ੍ਰਚਾਰ ਕਰਕੇ ਨੋਟ ਛਾਪਣ ਵਾਲੇ ਬੰਦੇ ਆ, ਇਹਨਾਂ ਦੇ ਇਸ ਕੁੱਤੇ ਭਕਾਈ ਦਾ ਜਿਹੜਾ ਅਸਰ ਪੈ ਰਿਹਾ ਜਾਂ ਸਮਾਜ ਵਿੱਚ ਜੋ ਕੁਝ ਵਾਪਰ ਰਿਹਾ ਜਾਂ ਸਿੱਖ ਕੌਮ ਅਤੇ ਇੰਡੀਆ ਦੇ ਰਿਸ਼ਤਿਆਂ ਦੇ ਵਿੱਚ ਜਾਂ ਸਿੱਖ ਕੌਮ ਅਤੇ ਹਿੰਦੂਆਂ ਦੇ ਰਿਸ਼ਤੇ ਵਿੱਚ
ਜਾਂ ਪੰਜਾਬ ਦਾ ਹਿੰਦੂ ਕਿਵੇਂ ਸੋਚਦਾ, ਇਹ ਸਾਰੇ ਮਸਲੇ ਬਹੁਤ ਜ਼ਿਆਦਾ ਹੁਣ ਕੇਂਦਰਿਤ ਹੋ ਗਏ ਆ। ਜਾਣੀ ਕਿ ਰਿਤੇਸ਼ ਲੱਖੀ ਨੇ ਇਹਦੇ ਬਾਰੇ ਪਿਛਲੇ ਦਿਨਾਂ 'ਚ ਇੱਕ ਪੂਰਾ ਪ੍ਰੋਗਰਾਮ ਕੀਤਾ। ਉਹ 'ਚ ਇਕੱਲਾ ਇਹ ਮੇਜਰ ਗੌਰਵ ਆਰੀਆ ਨਹੀਂ, ਜਿਹੜੇ ਹੋਰ ਵੀ ਕੁੱਤੇ ਭਗਾਈ ਮਾਰਦੇ ਉਹਨਾਂ ਸਾਰਿਆਂ ਦੇ ਬਾਰੇ ਗੱਲ ਕੀਤੀ। ਔਰ ਉਹ ਸੁਣਨ ਵਾਲਾ ਪ੍ਰੋਗਰਾਮ। ਕਿਉਂ ਸੁਣਨ ਵਾਲਾ? ਕਿਉਂਕਿ ਉਹੀ ਗੱਲਾਂ ਜੇਕਰ ਕੋਈ ਪੰਥਕ ਸੋਚ ਵਾਲਾ, ਖਾਲਿਸਤਾਨੀ ਸੋਚ ਵਾਲਾ ਕਵੇ ਤਾਂ ਜਿਹੜੇ ਸਾਡੀ ਕੌਮ ਦੇ ਵਿੱਚ ਮਾਤਾ ਦਾ ਮਾਲ ਆ, ਇਹਨਾਂ ਨੂੰ ਉਸ ਗੱਲ ਦੀ ਜਿਹੜੀ ਡੂੰਘਾਈ ਆ ਜਾਂ ਗਹਿਰਾਈ ਆ ਜਾਂ ਉਹਦੀ ਸੰਵੇਦਨਸ਼ੀਲਤਾ, ਗੰਭੀਰਤਾ ਉਹ ਪੱਲੇ ਨਹੀਂ ਪੈਂਦੀ। ਪਰ ਰਿਤੇਸ਼ ਲੱਖੀ ਤਾਂ ਸਿੱਖ ਨਹੀਂ ਹੈਗਾ, ਨਾ ਉਹ ਪੰਥਕ ਆ, ਨਾ ਉਹ ਖਾਲਿਸਤਾਨੀ ਆ। ਉਹਨੇ ਜੋ ਪ੍ਰੋਗਰਾਮ ਦੇ ਵਿੱਚ ਗੱਲਾਂ ਕੀਤੀਆਂ ਨੇ ਉਹ ਬੜੀਆਂ ਕਾਬਲੇ ਗੌਰ ਨੇ। ਖਾਸ ਤੌਰ ਦੇ ਉੱਤੇ ਉਹਨੇ ਇਹ ਗੱਲ ਆਖੀ ਆ ਵੀ ਇਹ ਜਿਹੜੇ ਯੂਟਿਊਬਰ ਨੇ ਇਹ ਭਾਰਤੀ ਹਕੂਮਤੀ ਤੰਤਰ ਦੇ ਵੱਲੋਂ ਬੋਲਦੇ ਲੱਗਦੇ ਆ, ਪਰ ਹੈ ਨਹੀਂ ਹੈ। ਤੇ ਜਿਹੜੀਆਂ ਇਹ ਗੱਲਾਂ ਕਹਿੰਦੇ ਨੇ ਉਹਦੀ ਸਾਰੀ ਦੀ ਸਾਰੀ ਜਿਹੜੀ ਭੂਮਿਕਾ ਆ ਜਾਂ ਉਹਨਾਂ ਦਾ ਜਿਹੜਾ ਪ੍ਰਭਾਵ ਬਣਦਾ ਉਹ ਤਾਂ ਇਉਂ ਲੱਗਣ ਲਾਇਆ ਪਿਆ ਵਾ ਇਹਨਾਂ ਨੇ ਯੂਟਿਊਬਰਾਂ ਨੇ ਵੀ ਜਿਵੇਂ ਅਸੀਂ ਭਾਰਤੀ ਹਕੂਮਤ ਦੇ ਨੁਮਾਇੰਦੇ ਆ ਤੇ ਅਸੀਂ ਕਹਿਣਾ ਹੈਗਾ ਬਸ ਟਰੂਡੋ ਨੂੰ ਵੀ ਫਲਾਣੇ ਨੂੰ ਰਗੜ ਦੋ। ਅਸੀਂ ਦੱਸਣਾ ਹੈਗਾ ਏਜੰਸੀਆਂ ਨੂੰ, ਭਾਰਤ ਦੀਆਂ ਏਜੰਸੀਆਂ ਜਿਹੜੀਆਂ ਨੇ IB, ਰਾਜ ਜਾਂ ਹੋਰ, ਇਹਨਾਂ ਦੇ ਪੱਲੇ ਪੁੱਲੇ ਤਾਂ ਕੁਛ ਨਹੀਂ। ਇਹ ਯੂਟਿਊਬਰ ਬੈਠ ਕੇ ਦੱਸਦੇ ਆ ਉਹਨਾਂ ਨੂੰ ਕਿ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ ਕਿਰਾਏ ਤੇ ਗੁੰਡੇ ਭਰਤੀ ਕਰ ਲਓ ਤੇ ਤੁਹਾਡੇ ਕੋਲੇ ਪੈਸਿਆਂ ਦਾ ਘਾਟਾ ਚਾਹੇ ਜਿੰਨੇ ਮਰਜ਼ੀ ਮੰਗਣ, $1,00,000 $2,00,000 ਜਿੰਨਾ ਮੰਗਦਾ ਕੋਈ ਦਵੋ ਉਹਨੂੰ, ਤੇ ਜਿਹੜੇ ਪੰਥਕ ਜਾਂ ਖਾਲਿਸਤਾਨੀ ਸੋਚ ਵਾਲੇ ਸਿੱਖ ਨੇ ਇਹਨਾਂ ਦੇ ਕਤਲ ਕਰਾਓ। ਤੋ ਇਹ ਜਿਹੜੇ ਯੂਟਿਊਬਰ ਨੇ ਇਹ ਦੱਸਦੇ ਫਿਰਦੇ ਆ ਕਿ ਜਿਹੜੇ ਪਿਛਲੇ ਦੌਰ ਵਿੱਚ ਸਿੱਖ ਕੌਮ ਦੇ ਹੀਰੇ, ਜਿਨ੍ਹਾਂ ਦੇ ਅੰਦਰ ਕੌਮ ਦਾ ਦਰਦ ਸੀ, ਜਿਨ੍ਹਾਂ ਦੇ ਪਿਛਲੇ ਸਮੇਂ ਦੇ ਵਿੱਚ ਸ਼ਹਾਦਤਾਂ ਹੋਈਆਂ ਨੇ, ਉਹਨਾਂ ਦੇ ਬਾਰੇ ਇਹ ਯੂਟਿਊਬਰ ਇਹ ਮਾਹੌਲ ਬਣਾਉਂਦੇ ਆ ਕਿ ਜੀ ਇਹ ਤਾਂ ਭਾਰਤੀ ਏਜੰਸੀਆਂ ਦਾ ਕੰਮ। ਰਿਤੇਸ਼ ਲੱਖੀ ਇਹ ਕਹਿੰਦਾ ਹੈ ਵੀ ਜੇ ਕਿਤੇ ਕੋਈ ਆਜ਼ਾਦ ਇੰਡੀਪੈਂਡੈਂਟ ਜਾਂਚ ਚੱਲੇ ਉਹਦੇ ਵਿੱਚ ਉਹਨਾਂ ਕਤਲਾਂ ਬਾਰੇ ਕਿਤੇ ਏਜੰਸੀਆਂ ਦਾ ਨਾਂ ਲੱਗਣ ਲੱਗ ਜਾਵੇ ਵੀ ਭਾਰਤੀ ਖੁਫੀਆ ਏਜੰਸੀਆਂ ਦਾ ਕੰਮ, ਤੇ ਜੇ ਕਿਤੇ ਸਰਕਾਰੀ ਪੱਧਰ ਦੇ ਉੱਤੇ ਜਿਵੇਂ ਕੈਨੇਡਾ ਦੇ ਵਿੱਚ, ਪਾਕਿਸਤਾਨ ਦੇ ਵਿੱਚ, ਇੰਗਲੈਂਡ ਦੇ ਵਿੱਚ ਜੋ 3 ਇਸ ਟਾਈਮ ਹਾਲੀਆ ਜਿਹੜੀਆਂ ਘਟਨਾਵਾਂ ਨੇ, ਭਾਈ ਅਵਤਾਰ ਸਿੰਘ ਖੰਡੇ ਦੀ, ਭਾਈ ਪਰਮਜੀਤ ਸਿੰਘ ਪੰਜਵੜ ਦੀ ਤੇ ਭਾਈ ਹਰਦੀਪ ਸਿੰਘ ਨਿੱਜਰ ਦੀ, ਇਹਨਾਂ 3 ਘਟਨਾਵਾਂ ਦੇ ਦੁਆਲੇ ਉਹਨੇ ਆਪਣੀ ਗੱਲ ਖੜੀ ਕੀਤੀ ਹੈ ਬਈ ਜੇ ਕਿਤੇ ਇਹਨਾਂ ਮੁਲਕਾਂ ਦੀਆਂ ਸਰਕਾਰਾਂ ਇਹੋ ਜਿਹਾ ਕੋਈ ਦਾਅਵਾ ਕਰ ਦੇਣ ਤਾਂ ਫਿਰ ਭਾਰਤੀ ਹਕੂਮਤੀ ਤੰਤਰ ਪੂਰਾ ਜ਼ੋਰ ਲਾ ਕੇ ਇਸ ਗੱਲ ਤੋਂ ਇਨਕਾਰ ਕਰੂਗਾ, ਅਫੀਸ਼ੀਅਲੀ ਤੌਰ ਤੇ ਜਵਾਬ ਦਊਗਾ ਕਿ ਇਹ ਸਾਡੇ ਕੰਮ ਨਹੀਂ ਹੈ, ਅਸੀਂ ਨਹੀਂ ਕੀਤੇ ਇਹ ਜੇ ਕੰਮ। ਹੁਣ ਇੱਥੇ ਹੀ ਉਹ ਪੰਗਾ ਆ ਜਿਹੜਾ ਰਿਤੇਸ਼ ਲੱਖੀ ਇਹਨਾਂ ਜਿਹੜੇ ਆਪਣੇ ਲਾਲੇ ਭੋਲੇ ਆ ਜਾਂ ਜਿਹੜੇ ਆਪਣੇ ਮਾਤਾ ਦਾ ਮਾਲ ਆ ਇਹਨਾਂ ਨੂੰ ਸਮਝਾਉਣਾ ਚਾਹੁੰਦਾ ਕਿ ਭਾਈ ਇਹ ਜਿਹੜੇ ਯੂਟਿਊਬਰ ਨੇ ਇਹ ਕੋਈ ਭਾਰਤੀ ਹਕੂਮਤੀ ਤੰਤਰ ਦੇ ਨੁਮਾਇੰਦੇ ਨਹੀਂ ਹੈਗੇ, ਇਹ ਕੋਈ ਵੀ ਅਰਥ ਰੱਖ ਦੀ ਕੋਈ ਪੋਜੀਸ਼ਨ ਨਹੀਂ ਹੈਗੀ, ਪਰ ਇਹ ਜਿਹੜਾ ਕੁਝ ਕਹਿੰਦੇ ਕਰਦੇ ਆ ਇਹ ਤਾਂ 2 ਚੀਜ਼ਾਂ ਨੇ। ਇੱਕ ਤਾਂ ਇਹਨਾਂ ਦੇ ਆਪ ਦੇ ਨੋਟ ਬਣਦੇ ਆ ਵੱਧ ਤੋਂ ਵੱਧ ਭਗਾਈ ਮਾਰਨ ਨਾਲ ਕਿਉਂਕਿ ਲੋਕ ਦੇਖਦੇ ਆ। ਦੂਜਾ ਇਹ ਹੈਗਾ ਬਈ ਸਾਰੇ ਸੰਸਾਰ ਦੇ ਵਿੱਚ ਜਿਹੜਾ ਕੁਝ ਇਹਨਾਂ ਰਾਹੀਂ ਜਾ ਰਿਹਾ ਉਹਦਾ ਅਸਰ ਜਿਹੜਾ ਹੈਗਾ ਉਹ ਸਮੁੱਚੇ ਮਨੁੱਖਤਾ ਉੱਤੇ ਜਾਂ ਸਿੱਖ ਇੰਡੀਆ ਦੇ ਰਿਸ਼ਤਿਆਂ ਤੇ ਪੈਣਾ। ਉਸ ਗੱਲ ਵੱਲ ਕਿਸੇ ਦਾ ਧਿਆਨ ਨਹੀਂ ਤੇ ਇਹੀ ਪਿੱਟਣ ਪਟਈਆ ਜਿਹੜਾ ਹੈਗਾ ਹੋਰ ਵੀ ਬਹੁਤ ਸਾਰੇ ਲੋਕ ਆਪੋ ਆਪਣੇ ਘਰਾਂ 'ਚ ਡਿਸਕਸ ਕਰਦੇ ਆ। ਰਿਤੇਸ਼ ਲੱਖੀ ਚੰਗਾ ਰਿਹਾ ਜਿਹਨੇ ਪ੍ਰੋਗਰਾਮ ਕਰਕੇ ਇਹ ਗੱਲ ਛੇੜ ਲਈ, ਔਰ ਮੈਨੂੰ ਲੱਗਦਾ ਕਿ ਉਹਦੇ ਇਸ ਜਿਹੜਾ ਉਹਦੇ ਪ੍ਰੋਗਰਾਮ ਕੀਤਾ ਪਰਸੋਂ ਉਹਨੂੰ ਬਹੁਤ ਪਿਛਲੇ ਹੋਰ ਪ੍ਰੋਗਰਾਮਾਂ ਨਾਲੋਂ ਲੋਕਾਂ ਨੇ ਵੱਧ ਦੇਖਿਆ ਹੋਣਾ ਕਿਉਂਕਿ ਉਹਨੇ ਗੱਲ ਚੰਗੀ ਕੀਤੀ, ਸਾਰਥਕ ਕੀਤੀ। ਹੁਣ ਆਉਂਦੇ ਅਸੀਂ ਆਪਦੇ ਵਿਸ਼ੇ ਤੇ। ਸਾਨੂੰ ਜਦੋਂ ਅਸੀਂ ਪਿਛਲੇ ਦਿਨਾਂ 'ਚ ਇਸ ਗੌਰਵ ਆਰੀਆ ਜਾਂ ਹੋਰ ਕਈ ਨੇਗੇ ਇਹਨਾਂ ਦੇ ਨਾਂ ਲੈ ਅਸੀਂ ਆਪਦੇ ਤੌਰ ਤੇ ਉਨੀ ਕੁ ਗੱਲ ਕਰਨੀ ਸੀ ਜਿੰਨੀ ਕੁ ਸਾਨੂੰ ਜੱਚਦੀ ਸੀ, ਪਰ ਹੁਣ ਉਹ ਗੱਲ ਖੁੱਲ ਗਈ ਆ ਕਿਉਂਕਿ ਇੱਕ ਹੁਣ ਜਿਵੇਂ ਕੋਈ ਚੀਜ਼ ਤੁਰ ਪੈਂਦੀ ਹੈ ਗੱਲ ਤਾਂ ਫਿਰ ਬੰਦਾ ਉਹਦੇ ਵਿੱਚ ਖੁੱਲ ਕੇ ਗੱਲ ਕਰਨ ਜੋਗਾ ਹੁੰਦਾ। ਤੋ ਭਾਈ ਸਾਹਿਬਾਨ, ਸੱਜਣ ਜੀ, ਸੰਗਤ ਜੀ, ਚੱਕਰ ਇਹ ਹੈ ਕਿ ਇਹ ਸਾਰੇ ਦਾ ਸਾਰਾ YouTube ਚੈਨਲਾਂ ਦੇ ਉੱਤੇ ਕਮਾਈ ਦਾ ਸਾਧਨ ਆ ਕਿ ਸਿੱਖਾਂ ਦੇ ਖਿਲਾਫ ਕੂੜ ਪ੍ਰਚਾਰ ਕਰੋ, ਕੁੱਤੇ ਭਗਾਈ ਕਰੋ। ਕਿਉਂਕਿ ਜੇ ਸਿੱਖ ਉਹੀ ਗੱਲਾਂ ਜਵਾਬ ਵਿੱਚ ਕੋਈ ਕਰੇ, ਮੰਨ ਲਓ ਅਸੀਂ ਉਹੀ ਗੱਲਾਂ ਜਿਹੜੀਆਂ ਗੌਰਵ ਆਰੀਆ ਸਿੱਖਾਂ ਬਾਰੇ ਤੇ ਸਿੱਖੀ ਬਾਰੇ ਕਹਿੰਦਾ
ਉਹੀ ਅਸੀਂ ਹਿੰਦੂਆਂ ਬਾਰੇ ਕਹੀਏ ਜਾਂ ਹਿੰਦੂ ਧਰਮ ਬਾਰੇ ਕਹੀਏ ਤਾਂ ਸਾਡੇ ਖਿਲਾਫ ਜਿਹਾਦ ਖੜਾ ਹੋ ਜੂ ਤੁਰੰਤ। ਜਿਹੜਾ ਇੰਡੀਅਨ ਉਹ ਤਾਂ ਰਤੇਸ਼ ਲੱਖੀ ਵੀ ਇਹ ਗੱਲ ਨੂੰ ਪਿੱਟਿਆ ਵੀ ਮੈਂ ਤਾਂ ਕਹਿੰਦਾ ਵੀ NIA ਵਾਲੇ ਜਾਂ ਭਾਰਤ ਦੀਆਂ ਏਜੰਸੀਆਂ ਨੂੰ, ਐਸਟੈਬਲਿਸ਼ਮੈਂਟ ਨੂੰ ਇਹਦਾ ਨੋਟਿਸ ਲੈਣਾ ਚਾਹੀਦਾ ਗੌਰਵ ਆਰੀਆ ਦਾ ਵੀ ਇਹ ਕੀ ਕਰੀ ਜਾਂਦਾ। ਸਭ ਤੋਂ ਜਿਹੜੀ ਉਹਨੇ ਗੱਲ ਛੇੜੀ, ਚਲੋ ਉਹਨੇ ਆਪਦੇ ਨਜ਼ਰੀਏ ਤੋਂ ਛੇੜੀ ਕਿ ਲਾਰੈਂਸ ਬਿਸ਼ਨੋਈ ਬਾਰੇ, ਜਿਹੜਾ ਕਿ ਗੁੰਡਾ ਬਦਮਾਸ਼ ਆ, ਜਿਹਦੇ ਬਾਰੇ ਚਰਚਾ ਵੀ ਉਹਨੇ ਸਿੱਧੂ ਮੂਸੇਵਾਲੇ ਸਮੇਤ ਹੋਰ ਬਹੁਤ ਸਾਰੀਆਂ ਵਾਰਦਾਤਾਂ ਕੀਤੀਆਂ ਕਰਾਈਆਂ ਨੇ, ਤੇ ਉਹਦਾ ਜਿਹੜਾ ਧਮਕਮਾ ਹੈਗਾ, ਉਹਨਾਂ ਨੇ ਸਲਮਾਨ ਖਾਨ ਨੂੰ ਧਮਕੀ ਦਿੱਤੀ ਆ। ਇਹ ਸਾਰਾ ਜਿਹੜਾ ਕੁਝ ਚੱਲਦਾ ਉਹਦੇ ਚ ਉਸ ਲਾਰੈਂਸ ਬਿਸ਼ਨੋਈ ਦਾ ਜਿਹੜਾ ਅਕਸ ਬਣਦਾ, ਉਹ ਇੱਕ ਜਿਵੇਂ ਹੋਰ ਭਾਰਤ ਦੇ ਵਿੱਚ ਉਹੋ ਜਿਹੇ ਬੇਸ਼ੁਮਾਰ ਹੋਣਗੇ ਲੋਕ ਜਿਹੜੇ ਕਰਦੇ ਆ ਇਹੋ ਜਿਹੇ ਕੰਮ, ਪਰ ਉਹਨੂੰ ਬਣਾ ਕੇ ਮੋਹਰਾ ਇਹ ਜਿਹੜੇ ਚੈਨਲਾਂ ਵਾਲੇ ਆ, ਯੂਟਿਊਬਰ ਗੌਰਵ ਆਰੀਆ ਵਰਗੇ, ਇਹ ਭਕਾਈ ਮਾਰਦੇ ਆ ਵੀ ਸਾਰਾ ਜਿਹੜਾ ਖਾਲਿਸਤਾਨੀ ਸੰਸਾਰ ਆ ਨਾ ਉਹ ਕੰਬਦਾ ਫਿਰਦਾ ਜੀ ਵੀ ਲਾਰੈਂਸ ਬਿਸ਼ਨੋਈ ਆ ਗਿਆ। ਜਾਣੀ ਕਿ ਉਹਨੂੰ ਬਹੁਤ ਵੱਡਾ ਦੇਸ਼ ਭਗਤ ਸਾਬਤ ਕਰਕੇ ਉਹਨੂੰ ਯੋਧਾ ਬਣਾ ਕੇ ਵੀ ਖਾਲਿਸਤਾਨੀ ਆ ਜਿਹੜੇ ਉਹ ਤੋਂ ਕੰਬਦੇ ਆ, ਇਸ ਜਿਹੀਆਂ ਗੱਲਾਂ ਉਹਨੇ ਕੀਤੀਆਂ ਨੇ। ਔਰ ਇਹ ਗੱਲਾਂ ਰਤੇਸ਼ ਲੱਖੀ ਨੇ ਆਪਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਜਿਸ ਤਰੀਕੇ ਨਾਲ ਜਵਾਬ ਦਿੱਤਾ ਉਹ ਵੀ ਬੜਾ ਚੰਗਾ ਹੈ। ਪਰ ਗੱਲ ਇਹ ਹੈ ਵੀ ਜਿਨ੍ਹਾਂ ਨੇ ਸਿੱਖ ਇਤਿਹਾਸ ਨੂੰ ਜਾਣਿਆ ਜਾਂ ਖਾੜਕੂ ਲਹਿਰ ਨੂੰ ਜਾਣਿਆ ਜਾਂ ਖਾਲਿਸਤਾਨ ਦੇ ਏਜੰਡੇ ਬਾਰੇ ਜਾਂ ਪੰਜਾਬ ਦੇ ਦਰਦ ਬਾਰੇ ਜਿਨ੍ਹਾਂ ਨੂੰ ਸਮਝ ਆ ਮਾੜੀ ਮੋਟੀ, ਉਹ ਸਾਰੇ ਦੇ ਸਾਰੇ ਹੀ ਉਹੀ ਕੁਝ ਕਹਿਣਗੇ ਜਿਹੜਾ ਕੁਝ ਤਕਰੀਬਨ ਰਤੇਸ਼ ਲੱਖੀ ਨੇ ਕਿਹਾ। ਜਾਣੀ ਕਿ ਰਤੇਸ਼ ਲੱਖੀ ਜਦੋਂ ਇਹ ਗੱਲ ਕਹਿੰਦਾ ਵੀ ਇਹ ਜਿਹੜੇ ਯੂਟਿਊਬਰ ਨੇ, ਨਾ ਤਾਂ ਇਹਨਾਂ ਨੂੰ ਇਹ ਪਤਾ ਵੀ ਅਸਲ ਕਹਾਣੀ ਕੀ ਹੈ। ਹੁਣ ਅਸਲ ਕਹਾਣੀ ਉਹ ਹੈ ਜਿਹੜੀ ਆਪਾਂ ਨਿੱਤ ਪਿੱਟਦੇ ਆ ਇੱਥੇ ਬੈਠ ਕੇ। ਹੁਣ ਉਹ ਪੰਜਾਬ ਦੇ ਹਿੰਦੂ ਨੂੰ ਜਾਂ ਹੋਰ ਲੋਕਾਂ ਨੂੰ ਜਿਨ੍ਹਾਂ ਨੂੰ ਪਤਾ ਹੈ, ਉਹ ਸਾਰੇ ਇਸ ਗੱਲ ਨੂੰ ਮੰਨਦੇ ਆ ਕਿ ਜਿਹੜਾ ਸਿੱਖਾਂ ਨੇ ਕੀਤਾ ਸਾਰਾ ਕੁਝ ਜਾਇਜ਼ ਕੀਤਾ। ਹੋਰ ਕਰਦੇ ਕੀ? ਇਹੀ ਗੱਲ ਰਤੇਸ਼ ਲੱਖੀ ਨੇ ਕਹੀ ਆ ਵੀ ਜਦੋਂ ਉਹਨਾਂ ਦਾ ਇੰਨਾ ਭਾਰੀ ਨਸਲਕੁਸ਼ੀ ਹੋਈ, ਜਦੋਂ ਉਹਨਾਂ ਤੇ ਇੰਨੇ ਜ਼ੁਲਮ ਹੋਏ, ਜਦੋਂ ਉਹਨਾਂ ਦੇ ਦੁੱਖਾਂ ਦਰਦਾਂ ਦਾ ਕੋਈ ਐਂਡ ਨਹੀਂ ਹੋਇਆ, ਤਾਂ ਉਹ ਖਾਲਿਸਤਾਨ ਦੇ ਝੰਡੇ ਚੱਕ ਕੇ ਨਾਅਰੇ ਨਾ ਮਾਰਨ ਤਾਂ ਹੋਰ ਕਰਨ ਕੀ? ਆ ਉਹ ਗੱਲ ਜਿਹੜੀ ਸਾਡੇ ਆ ਮਾਤਾ ਦੇ ਮਾਲ ਨੂੰ ਨਹੀਂ ਸਮਝ ਪੈਂਦੀ ਤੇ ਕਈ ਲਾਲਿਆਂ ਭੋਲਿਆਂ ਨੂੰ ਨਹੀਂ ਸਮਝ ਪੈਂਦੀ ਵੀ ਸਿੱਖ ਕੋਈ ਕਮਲੇ ਜਾਂ ਸ਼ਰਾਈ ਤਾਂ ਹੈ ਨਹੀਂ। ਅਸੀਂ ਤਾਂ ਸਾਰਾ ਆਪਦਾ ਛੱਡ ਕੇ ਆਏ ਆ। ਵੰਡ ਤਾਂ ਭਾਰਤ ਦੀ ਵੰਡ ਤਾਂ ਹੋਈ ਨਹੀਂ 1947 ਮੌਕੇ, ਪੱਟੇ ਤਾਂ ਅਸੀਂ ਗਏ। ਇੱਕ ਬੰਗਾਲ ਦੀ ਵੰਡ ਹੋਈ, ਇੱਕ ਪੰਜਾਬ ਦੀ ਵੰਡ ਹੋਈ, ਕੋਈ ਭਾਰਤ ਭੂਰਤ ਦੀ ਵੰਡ ਨਹੀਂ ਹੋਈ। ਇਹ ਜਿਹੜਾ ਬੰਗਾਲ ਆ, ਬੰਗਾਲ ਵੀ ਅੰਗਰੇਜ਼ਾਂ ਦੇ ਖਿਲਾਫ ਸਭ ਤੋਂ ਵੱਧ ਲੜਨ ਮਰਨ ਵਾਲਿਆਂ ਦੇ ਵਿੱਚ ਗਿਣਤੀ ਚ ਆਉਂਦਾ ਸੂਬਾ ਹੈ। ਉਵੇਂ ਹੀ ਅਸੀਂ ਆ ਪੰਜਾਬੀ, ਪੰਜਾਬ ਦੇ ਜਾਂ ਸਿੱਖ। ਹੁਣ ਅਸੀਂ ਦੋਨਾਂ ਥਾਵਾਂ ਦੇ ਉੱਤੇ ਜੇ ਦੇਖਿਆ ਜਾਵੇ, ਸਾਨੂੰ ਫਿਰ ਇੱਕ ਤਰੀਕੇ ਨਾਲ ਜਾਂਦਾ ਸਜ਼ਾ ਦੇ ਗਿਆ ਅੰਗਰੇਜ਼। ਤੇ ਅਸੀਂ ਜਦੋਂ ਨਾਲ ਰਲਣਾ ਸੀ, ਕਿਸੇ ਨਾਲ ਰਲਣਾ ਪੈਣਾ ਸੀ, ਕਿਉਂਕਿ ਸਾਡਾ ਉਹਦਾ ਅੰਗਰੇਜ਼ ਨੂੰ ਚਾਹੀਦਾ ਸੀ ਵੀ ਆਪਦਾ ਮੁਲਕ ਸਾਡੇ ਹਵਾਲੇ ਕਰਕੇ ਜਾਂਦਾ। ਜਿਹੜੀ ਮਹਾਰਾਜਾ ਦਲੀਪ ਸਿੰਘ ਵੇਲੇ ਦੀ ਕਹਾਣੀ ਚੱਲਦੀ ਆਉਂਦੀ ਆ ਉਹਨੂੰ ਪੂਰਾ ਕਰਦੇ। ਪਰ ਜਿਵੇਂ ਕਹਿੰਦੇ ਆ ਵੀ ਵਕਤ ਜਿਹੜਾ ਨਾ, ਵਕਤ ਉਹ ਰਾਜਿਆਂ ਤੋਂ ਭੀਖ ਮੰਗਾ ਦਿੰਦਾ। ਅਸੀਂ ਉਹ ਬੰਦੇ, ਅਸੀਂ ਉਹ ਨਸਲ, ਅਸੀਂ ਉਹ ਕੌਮ ਜਿਹਨੇ ਇਸ ਖਿੱਤੇ ਦੇ ਵਿੱਚ ਆਪਦੀ ਹੋਂਦ ਹਸਤੀ ਲਈ ਹੀ ਨਹੀਂ, ਅਸੀਂ ਤਾਂ ਲੋਕਾਂ ਦੀਆਂ ਪੱਤਾਂ ਬਚਾਉਂਦੇ ਹੋਏ ਸਾਡੇ ਬਜ਼ੁਰਗ, ਸਾਡੀ ਕੌਮ ਜਿਹੜੀ ਆ ਉਹਦਾ ਸਾਰਾ ਇਤਿਹਾਸ ਹੀ ਇਹ ਆ ਕਿ ਕਿਵੇਂ ਅਸੀਂ ਦੂਜਿਆਂ ਲਈ ਲੜਦੇ ਮਰਦੇ, ਫਿਰ ਆਪਦੀ ਆਜ਼ਾਦੀ ਲਈ ਕਿਉਂ ਨਾ ਲੜਦੇ ਮਰਦੇ ਭਾਈ। ਸੋ 1947 ਮੌਕੇ ਸਾਡੇ ਕੋਲ ਵੱਖਰਾ ਰਾਜ ਭਾਗ ਨਹੀਂ ਆਇਆ। ਸਾਡਾ ਜਿਹੜਾ 1849 ਦੇ ਵਿੱਚ ਸੂਰਜ ਡੁੱਬਿਆ ਸੀ ਉਹ ਨਹੀਂ ਚੜਿਆ। ਸਾਡੇ ਲਈ ਇੱਕ ਗੁਲਾਮੀ ਤੋਂ ਬਾਅਦ ਦੂਜੀ ਗੁਲਾਮੀ ਦਾ ਕੰਮ ਸ਼ੁਰੂ ਹੋ ਗਿਆ। ਤੇ ਜਿਨ੍ਹਾਂ ਗਾਂਧੀਆਂ ਗੂੰਦੀਆਂ ਦੇ ਨਹਿਰੂਆਂ ਦੇ ਮਗਰ ਲੱਗੇ, ਜਿਨ੍ਹਾਂ ਨੇ ਸਾਨੂੰ ਭਰਵਾ ਲਿਆ, ਸਾਡੇ ਲੀਡਰਾਂ ਨੂੰ ਝੂਠ ਬੋਲਿਆ, ਹੁਣ ਸਾਡੇ ਕੌਮ ਦੇ ਅੱਜ ਦੇ ਦੁਖੀ ਹੋਏ ਸਿੱਖ, ਉਹਨਾਂ ਸਿੱਖ ਆਗੂਆਂ ਦੀ ਵੀ ਐਸੀ ਤੈਸੀ ਦਿੰਦੇ ਆ ਵੀ ਇਹਨਾਂ ਦੇ ਮਗਰ ਲੱਗ ਗਏ। ਹੁਣ ਅੱਜ ਦਾ ਜਿਹੜਾ ਸਮਾਂ ਉਹਦੇ ਵਿੱਚ ਦੁਖੀ ਹੋਇਆ ਬੰਦਾ ਕਰੇ ਕੀ? ਤੋਂ ਉਦੋਂ ਸਾਨੂੰ ਇਹ ਸੀ ਵੀ ਅਸੀਂ ਪਾਕਿਸਤਾਨ ਦੀ ਨਾਲ ਜਦੋਂ ਰਲਦੇ ਆ ਤਾਂ ਸਾਨੂੰ ਆਹ ਫਾਇਦੇ ਤੇ ਆਹ ਨੁਕਸਾਨ ਨੇ, ਤੇ ਜੇ ਭਾਰਤ ਨਾਲ ਰਲਦੇ ਆ ਤਾਂ ਸਾਨੂੰ ਆਹ ਫਾਇਦੇ ਤੇ ਨੁਕਸਾਨ ਨੇ। ਇਹਨਾਂ ਨੇ ਸਾਨੂੰ ਠੱਗ ਲਿਆ, ਝੂਠ ਤੂਫਾਨ ਬੋਲਿਆ, ਬਾਅਦ ਚ ਕਹਿੰਦੇ ਅਬ ਵਕਤ ਬਦਲ ਗਿਆ ਹੈ। ਸਾਡੇ ਜਿਹੜੇ ਭਰਾ ਸੀ ਵੀ ਮੈਂ ਵੀ ਵਿੱਚ ਹੀ ਆ, ਅਸੀਂ ਮਾਸਟਰ ਤਾਰਾ ਸਿੰਘ ਨੂੰ, ਬਲਦੇਵ ਸਿੰਘ ਨੂੰ ਜਾਂ ਗਿਆਨੀ ਕਰਤਾਰ ਸਿੰਘ ਨੂੰ ਜਾਂ ਹੋਰਾਂ ਨੂੰ ਬੜਾ ਅਵਾ ਤਵਾ ਬੋਲਦੇ ਆ। ਪਰ ਇਹ ਚਲੋ ਠੀਕ ਆ, ਆਪਦੇ ਬੰਦਿਆਂ ਤੇ ਗੁੱਸਾ ਆਉਂਦਾ ਹੁੰਦਾ, ਆਪਦੇ ਲੋਕਾਂ ਤੇ, ਆਪਦੇ ਲੀਡਰਾਂ ਤੇ ਸਾਨੂੰ
गुस्सा आना ही आ भी सानू किथे फसा के सिटता, हथ पैर बन के इन्हां दे मूहरे। पर साडा गुस्सा बहुता ज्यादा उन्हां हिंदू कांग्रेसी लीडरां ते ज्यादा होना चाहिए जिहड़े वादे करके मुकर गए। साडे लीडरां दी इह तां गलती है सिख आगूआं दी कि उन्होंने उन्हां ते यकीन कर लिया जिन्हां दा इतिहास ही यह भी मुकर जो। बात वो कीजिए हो जिसके 1000 पहलू, कोई तो पहलू बच जाए बात बदलने के लिए। जिन्हां दे धर्म ग्रंथ जिहड़े ने वो पैर पैर ते ठगी, छल कपट, हेरा फेरी, चोर बाजारी, हर कुत्ती गल है जिहड़ी पुट्ठी गल आ वो सिखाउंदे। हुण साडे धर्म दे विच नैतिकता दा, चंगियां गल्लां दा, हां पक्की गल्लां दा बोलबाला, उधर जिन्ना ज्यादा नीच आ, जिन्ना ज्यादा घटिया, उन्ना ही वो महान। मैं पिछले प्रोग्रामां च एक दिन सरता मुक्ता रीप्रिंट की गल की सी किताबां दी, जां मैं हिंदूइज्म धर्म जां कलंक, भारती लोग नीच किवें बने। इस वेले बाहली नहीं तां 5000 किताब इहो जी आ चुकी आ, यूट्यूब ते लोकां दे प्रोग्राम आ चुके आ जिन्हां दे विच सारी गल चंगी तरह समझाई गई आ कि हिंदू होण दे अर्थ की ने। सानू तां गाल वर्गा अखर लगदा जदों आपां भाई काहन सिंह नाभा दा पढ़दे आ हम हिंदू नहीं, उदों जाके इस गल दे विच होर भी बंदे नूं खिच चढ़दी आ भी सानू इह हिंदू कहंदे आ, क्योंकि हिंदू होण दा अर्थ ही बड़ा भैड़ा जिहा है। सो हिंदू ਜਿਹੜੇ हर एक नस्ल के ਜਾਂ हर एक बोली धर्म सभ्याचार के कुछ गुण होंगे आ, कुछ अवगुण होंगे आ। इन्हां दे गुण इन्हां नूं मुबारक होण, चंगी गल आ जे कोई गुण आ, पर ਜਿਹੜੇ अवगुण ने वो सानू बहुत चाहुंदे ते जदों ये सानू आपदे विच इनकलूड करदे आ भी हिंदू आ तां सानू लगदा कि वो सारा छल कपट गंद जिहा साडे सिर ते मढ़न लगे है। हुण जेकर कोई बंदा किसे दूजे नूं कहे बई मैं तेरे सिर ते दस्तार सजाउणा तां बंदा खुश हुंदा। हुण जे दूजा बंदा कहे कि मैं तेरे सिर ते गंद रखना तां बंदा दुखी हुंदा। हुण साडे सिर ते गंद रखदे आ जदों कहंदे आ भी तुसीं हिंदू ही। सो इह चीज़ दे विच असीं 1947 तो पहला कदे ये बकवास नहीं सी सुनी, पर 1947 तो बाद जिहड़ा संविधान बनिया डॉक्टर अंबेडकर का नाम लैके उन्हां दे पैरोकार सानू पिट्टी जांदे आ कि जी तुसीं संविधान का विरोध करदे हो। वो भाई डॉक्टर अंबेडकर का जिन्नियां मैं किताबां पढ़ियां इत्थे डॉक्टर अंबेडकर नाल संबंधित कोई किताब नहीं मैं जिहड़ी ना रखी हो। ते डॉक्टर अंबेडकर दीयां सारियां लिखतां महाराष्ट्र की सरकार छापदी आ, वो 26-27 किताबां ने, वो मैं सारियां लिया के रखियां, पढ़िया दब के। विचों यही निकलिया कि डॉक्टर अंबेडकर ने कल्ले ने संविधान संबोधन कोई नहीं लिखिया, ये बहुत सारे लोग से, एक मुंशी अगू नाल सी बेचारा, ਉਹ ਤੋਂ ਜੋ ਕੁਝ ਉਹਨੇ ਆਪ ਦਾ ਉੱਥੇ ਪਾਰਲੀਮੈਂਟ 'ਚ ਖੜ ਕੇ ਕਿਹਾ ਵੀ ਜੇ ਇਹਨੂੰ ਅੱਗ ਲਾਉਣੀ ਹੋਵੇ ਸਭ ਤੋਂ ਪਹਿਲਾਂ ਮੈਂ ਲਾਉਂ। ਹੁਣ ਇਹਨਾਂ ਨੂੰ ਪਿਛਲੇ 40-50 ਸਾਲ ਉਹਨਾਂ ਨੇ 1950 ਤੋਂ ਲੈ ਕੇ ਅੱਜ ਤੱਕ ਫੂਕ ਛਕਾਈ ਆ ਵੀ ਡਾਕਟਰ ਅੰਬੇਦਕਰ ਸਾਹਿਬ ਤੁਹਾਡੇ ਵਿੱਚੋਂ ਸੀ, ਉਹਨਾਂ ਨੇ ਸੰਵਿਧਾਨ ਲਿਖਿਆ, ਜਿਹੜਾ ਇਸ ਸੰਵਿਧਾਨ ਦਾ ਵਿਰੋਧ ਕਰਦਾ ਉਹ ਟੁੱਟ ਕੇ ਪੈ ਜਾਇਆ ਕਰੋ। ਹੁਣ ਇਹ ਚੀਜ਼ ਜਦੋਂ ਅੱਜ ਦੇ ਸਮੇਂ ਦੇ ਵਿੱਚ ਉਹ ਲੋਕ ਸਾਹਮਣੇ ਰੱਖਦੇ ਆ ਵੀ ਆ ਡਾਕਟਰ ਅੰਬੇਦਕਰ ਦਾ ਲਿਖਿਆ ਹੋਇਆ ਪੜ੍ਹ ਲਓ, ਤਾਂ ਕਹਿਣਾ ਹੁੰਦਾ ਸੀਗਾ ਵੀ ਇਹ ਚੀਜ਼ ਮੈਂ ਲਿਖੀ ਨਹੀਂ। फिर इन्हां दे होश च उड़ जाते हैं, ठगी इन्हां नाल भी बच गई जिहड़े डॉक्टर अंबेदकर का झंडा चक के तुरे फिरदे आ। जे किते वाकया ही डॉक्टर अंबेदकर दे संविधान लिखिया हुंदा तां इन्हां दा हाल चाल कुछ होर हुंदा। पर अज भी जात वरण दीयां वड्डियां सारे भारत विच छत्तर खड़कदा। अज भी कल्ले पंजाब तो बिना जिथे गुरु साहिबान की किरपा, सिख सभ्याचार का बोलबाला, जिथे खालसे दे झंडे झूले आ, इत्थे तां हो सकदा भी किसी नाल जात आधारित वितकरा ना होवे, पर सारे भारत विच अज भी वो सारा कुत्तखाना उवें चलदा। ਉਹਦੇ ਵਿੱਚ ਲੋਕ ਜਿਹੜੇ ਆ ਜਲੀਲ ਹੁੰਦੇ ਆ, ਔਰ ਉਹ ਲੋਕ ਜਿਹੜੇ ਆ ਉਹਨਾਂ ਬਾਰੇ ਸਭ ਨੂੰ ਪਤਾ ਵੀ ਉਹ ਭਾਰਤ ਦੇ ਅਸਲ ਮੂਲ ਵਾਸੀ ਲੋਕ ਸੀ, ਇੱਥੋਂ ਦੇ ਜਿਹੜੇ ਕਬੀਲੇ ਸੀ ਅਸਲੀ, ਜਿਨ੍ਹਾਂ ਨੂੰ ਬਾਹਰੋਂ ਆਉਣ ਵਾਲੀ ਆਰੀਅਨ ਨਸਲ ਦੇ ਲੋਕਾਂ ਨੇ ਛਲ ਕਪਟ ਨਾਲ ਹਰਾਇਆ ਤੇ ਹਰਾ ਕੇ ਹੌਲੀ ਹੌਲੀ ਉਹਨਾਂ ਨੂੰ ਸ਼ੂਦਰ ਬਣਾ ਲਿਆ, ਦਾਸ਼ ਕਹਿਤਾ। ਤੇ ਉਹ ਲੋਕ ਇਸ ਧਰਤੀ ਦੇ ਅਸਲ ਵਾਸੀ ਸਦੀਆਂ ਤੋਂ ਕਿੰਨੇ 5-7 ਹਜ਼ਾਰ ਸਾਲ ਤੋਂ ਪਸ਼ੂਆਂ ਨਾਲੋਂ ਗਰਕੀ ਹੋਈ ਜ਼ਿੰਦਗੀ ਜਿਉਂਦੇ ਆ ਰਹੇ ਸੀ। ਔਰ ਜਦੋਂ ਵੀ ਕੋਈ ਰਹਿਬਰ ਉੱਠਿਆ, ਚਾਹੇ ਉਹ ਮਹਾਤਮਾ ਬੁੱਧ ਹੈ ਤੇ ਚਾਹੇ ਗੁਰੂ ਸਾਹਿਬਾਨ, ਚਾਹੇ ਕੋਈ ਹੋਰ ਆ, ਉਹ ਵਿਚਾਰੇ ਜਿਹੜੇ ਸੀਗੇ ਲੋਕ ਭਾਰਤ ਦੇ ਮੂਲ ਵਾਸੀ, ਉਹ ਆਪਦੇ ਬਚਾਅ ਲਈ ਇਸ ਬ੍ਰਾਹਮਣਵਾਦ ਤੋਂ ਮੁਕਤ ਹੋ ਕੇ ਕਿਸੇ ਪਾਸੇ ਹੋਰ ਭੱਜਣ ਲਈ ਕਦੇ ਬੋਧੀ ਬਣਦੇ ਰਹੇ, ਕਦੇ ਸਿੱਖ ਸਜਦੇ ਰਹੇ,
इत्थों तक के मुसलमान भी बहुत सजे, इत्थों तक के वो लोग ईसाई भी बने। वो तां ब्राह्मणवाद तो खड़ा छडाउंदे फिरदे, वो तां इहदे जिहड़ा मगरमच्छ दा जबाड़ा इह चों निकलण नूं फिरदे। ते जेड़े जेड़े लोग शुरुआती दौर विच जदों आर्यन नस्ल भारत विच आई, जिन्हां भारत दे असल वासियां ने आपो अपने कबीलियां की राखी लई, आपदे लोकां की राखी लई, आपदी धरती की राखी लई, आपदे टब्बर टीहर की राखी लई लड़ाई लड़ी, जिन्हां ने आपदे कबीले की राखी की, जिन्हों हिंदी च जां संस्कृत विच रक्षक रक्षा कहंदे भी रक्षा की, जिहड़ा रक्षा बंधन जा लई फिरदे आ। तो जिहड़ी ये रक्षा रुक्षा जी है ना, इहदे विचों इन्हां ने अखर कढ लिया रक्षक, भी जिहड़े बंदे भारत दे वो बंदे जिहड़े आपो अपने कबीलियां दे हितां दी राखी लई साडे नाल लड़दे आ आर्यन नस्ल नाल, वो लोग कौन ने? वो राक्षस ने। सो राक्षस कोई ये नहीं भी दुनियावी तौर ते उत्ते कोई बाहरों गैदी शक्ति आ ते वो बड़े भयानक आ जी हो जे आ। हुण कुदरती तौर ते इस खित्ते दे लोकां दा रंग काला सी तां वो बेचारे काले रंग दे सी, उन्हां दा चमड़ी दा रंग उहो जिहा सी जिवें ਜਿਹੜੇ ਹੈਗੇ ਆ ਸਾਡੇ ਨੀਗਰੋ, ਉਹਨਾਂ ਦੇ ਬਾਲਾਂ ਦੀ ਬਣਤਰ ਜਾਂ ਸਰੀਰ ਦਾ ਰੰਗ ਆ, ਉਵੇਂ ਹੀ ਜਿਹੜੇ ਭਾਰਤ ਦੇ ਇਥੋਂ ਦੇ ਕੁਦਰਤੀ ਤੌਰ ਤੇ ਜਿਹੜਾ ਸੂਰਜ ਦੀ ਰੋਸ਼ਨੀ ਜਾਂ ਹੋਰ ਬਹੁਤ ਸਾਰੇ ਕਾਰਨ ਰਲ ਕੇ ਉਹਨਾਂ ਦਾ ਰੰਗ ਇਦਾਂ ਦਾ ਬਣਾ ਧਰਿਆ। ਫਿਰ ਉਹਨਾਂ ਨੇ ਜਿਹੜੇ ਲੜਾਈ ਦੇ ਢੰਗ ਤਰੀਕੇ ਵਰਤੇ, ਸਿੰਘ ਸੁੰਗ ਸਿਰ ਤੇ ਜਾਨਵਰਾਂ ਦੇ ਲਾ ਲੈਣੇ, ਤੇ ਉਹਨਾਂ ਸਾਰਾ ਕੁਝ ਨੂੰ ਦੇਖ ਕੇ ਇਹਨਾਂ ਨੇ ਜਿਹੜਾ ਉਹਨਾਂ ਦਾ ਦ੍ਰਿਸ਼ ਚਿੱਤਰ ਆਪਦੇ ਗ੍ਰੰਥਾਂ 'ਚ ਉਹ ਬਣਾਤਾ ਵੀ ਖਣੀ ਜੰਗਲੀ ਜਾਨਵਰ ਸੀਗੇ ਜੀ, ਖਣੀ ਪੂਛਾਂ ਵਾਲੇ ਸੀ, ਖਣੀ ਉਹ ਸਿੰਘਾਂ ਵਾਲੇ ਸੀ, ਉਹ ਫਲਾਨਾ ਜੋ ਝੂਠ ਤਪਾਰ ਇਹਨਾਂ ਨੇ ਲਿਖਿਆ। ਅਸਲ ਵਿੱਚ ਉਹ ਭਾਰਤ ਦੇ ਮੂਲ ਵਾਸੀ ਲੋਕ ਸੀ, ਇਹਨਾਂ ਨਾਲ ਠੋਕ ਕੇ ਲੜੇ ਤੇ ਇਹਨਾਂ ਨੇ ਉਹਨਾਂ ਨੂੰ ਜਦੋਂ ਜਿਹੜਾ ਕਿਹਾ ਵੀ ਇਹ ਰਕਸ਼ਾ ਕਰਨ ਵਾਲੇ ਨੇ, ਉਦੋਂ ਤਾਂ ਉਹ ਸਧਾਰਨ ਅੱਖਰ ਸੀ ਵੀ ਰਕਸ਼ਾ ਕਰਦੇ ਆਪਦੇ ਕਬੀਲੇ ਦੀ, ਇਹਨਾਂ ਨੇ ਬਾਅਦ ਚ ਰਾਖਸ਼ ਬਣਾਤਾ। ਹੁਣ ਸਾਡੇ ਵਿੱਚੋਂ ਕਈ ਲਫੰਡਰ ਸਮਝਦੇ ਆ ਵੀ ਰਾਖਸ਼ ਹੋਣ ਦਾ ਮਤਲਬ ਪਤਾ ਨਹੀਂ ਕੀ, ਅਸਲ ਵਿੱਚ ਉਹ ਆਰੀਅਨ ਨਸਲ ਦੇ ਖਿਲਾਫ ਲੜੇ, ਹਿੰਦੂਆਂ ਦੇ ਖਿਲਾਫ ਲੜੇ, ਤੇ ਆਪਦੇ ਹਿੱਤਾਂ ਲਈ ਲੜਨਾ ਕਿਵੇਂ ਗੁਨਾਹ ਆ ਜੀ? ਇਹ ਤਾਂ ਉਵੇਂ ਹੀ ਆ ਰਾਖਸ਼ ਇਹਨਾਂ ਦਾ ਕਹਿਣਾ, ਜਿਵੇਂ ਆਪਣੇ ਸਿੱਖ ਝੁਝਾਰੂਆਂ ਨੂੰ ਅੱਜ ਕੱਲ੍ਹ ਇਹ ਕਹਿੰਦੇ ਅੱਤਵਾਦੀ, ਖਾੜਕੂ ਤੇ ਉਗਰਵਾਦੀ, ਰੈਡੀਕਲ, ਟੈਰੋਰਿਸਟ ਤੇ ਹੋਰ ਬੜੇ ਭੈੜੇ ਭੈੜੇ ਨਾਂ ਦਿੰਦੇ ਆ। ਆ ਜਿਹੜੇ ਗੌਰਵ ਆਰੀਆ ਵਰਗੇ ਨੇ ਇਹ, ਜਾਂ ਹੁਣ ਜਿਹੜਾ ਚੱਲਿਆ ਪਿਛਲੇ ਦਿਨਾਂ ਦੇ ਵਿੱਚ ਜਦੋਂ ਜਿਹੜੇ ਪ੍ਰੋਟੈਸਟ ਹੋਏ ਨੇ ਦੁਨੀਆ ਭਰ ਦੇ ਵਿੱਚ ਸਾਡੇ ਮੁਲਕ ਸਾਡੇ ਸਿੱਖਾਂ ਨੇ ਕੀਤੇ ਹੈ, ਉਹ ਜਿਹੜੇ ਖਾਲਿਸਤਾਨ ਦੇ ਏਜੰਡੇ ਉੱਤੇ ਸਿੱਖਾਂ ਦੇ ਉੱਤੇ ਜ਼ੁਲਮ ਹੋ ਰਿਹਾ ਉਹਦੇ ਲਈ ਜਿਹੜੇ ਪ੍ਰੋਟੈਸਟ ਕੀਤੇ ਅੱਡ ਅੱਡ ਮੁਲਕਾਂ 'ਚ, ਉੱਥੇ ਉੱਥੇ ਇਹ ਭਾਰਤ ਮਾਤਾ ਕੇ ਲਾਲ ਵੀ ਤਿਰੰਗੇ ਲੈ ਕੇ ਪਹੁੰਚੇ ਹੋਏ ਸੀ। ਤੇ ਇਹ ਉੱਥੇ ਗੱਲ ਕਹਿੰਦੇ ਆ ਵੀ ਇਹ ਜਿਹੜੇ ਪ੍ਰੋਟੈਸਟ ਕਰਦੇ ਆ ਇਹ ਤਾਂ ਖਾਲਿਸਤਾਨੀ ਨੇ, ਸਿੱਖ ਸਾਡੇ ਨਾਲ ਨੇ, ਇੰਡੀਆ ਨਾਲ ਨੇ, ਤੇ ਸਿੱਖ ਜਿਹੜੇ ਆ ਉਹ ਨਹੀਂ ਖਾਲਿਸਤਾਨੀਆਂ ਦੇ ਨਾਲ। ਇਹ ਉਵੇਂ ਦੀ ਗੱਲ ਹੀ ਆ ਜਿਵੇਂ ਉਦੋਂ ਕਹਿੰਦੇ ਹੁੰਦੇ ਸੀ ਵੀ ਜਿਹੜੇ ਰਾਖਸ਼ ਨੇ ਉਹ ਤਾਂ ਸਾਡੇ ਨਾਲ ਲੜਦੇ ਨੇ, ਪਰ ਆਮ ਜਿਹੜਾ ਭਾਰਤੀ ਆ ਉਹ ਸਾਡੇ ਅਧੀਨ ਆ, ਸਾਡੇ ਨਾਲ ਆ। ਬਿਲਕੁਲ ਉਦੋਂ ਵੀ ਭਾਰਤ ਦੇ ਅਸਲ ਵਾਸੀ ਲੋਕ ਹੋਰ ਕਾਰਨਾਂ ਕਰਕੇ ਇਹਨਾਂ ਦੇ ਪਹਾੜੇ 'ਚ ਜ਼ਰੂਰ ਖੜੇ ਸੀ, ਪਰ ਉਹ ਆਜ਼ਾਦੀ ਲਈ ਲੜਨ ਵਾਲੇ ਲੋਕਾਂ ਦੇ ਨਾਲ ਸੀ। ਇਵੇਂ ਹੀ ਇਸ ਵੇਲੇ ਆ। ਤੇ ਜੇ ਕਿਤੇ ਇਹਨਾਂ ਨੂੰ ਇਸ ਗੱਲ ਦਾ ਯਕੀਨ ਨਾ ਹੋਵੇ ਨਾ, ਇਹਨਾਂ ਨੂੰ ਯਕੀਨ ਆ ਵੀ ਇਹ ਸਾਰੇ ਦੇ ਸਾਰੇ ਸਿੱਖ ਇਕੱਠੇ ਨੇ, ਸਿੱਖ ਕੀ ਜੇ ਕਿਤੇ ਰੈਫਰੈਂਡਮ ਨੂੰ ਮੰਨ ਜਾਣ ਵੀ ਪੰਜਾਬ 'ਚ ਰੈਫਰੈਂਡਮ ਕਰਾ ਲਓ ਜੀ, ਤੇ ਇੱਥੇ ਤਾਂ ਪੰਜਾਬ ਦਾ ਹਿੰਦੂ ਵੀ, ਪੰਜਾਬ ਦਾ ਮੁਸਲਮਾਨ ਵੀ, ਸਾਰਿਆਂ ਨੇ ਕਹਿਣਾ ਵੀ ਤੁਹਾਡੇ ਤੋਂ ਲੈਣਾ ਕੀ ਹੈ, ਕਿਉਂਕਿ ਉਹ ਸਾਰੇ ਭਾਰਤ ਨੂੰ ਦੇਖ ਚੁੱਕੇ ਆ। ਇਹਨਾਂ ਦਿਨਾਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਆਲੇ ਦੁਆਲੇ ਖਿੱਤੇ 'ਚ ਹੜ੍ਹ ਆਏ ਨੇ, ਫਲੱਡ ਆਏ ਨੇ। ਅਕਸਰ ਹੀ ਇਹੋ ਜਿਹੀਆਂ ਕੁਦਰਤੀ ਆਫਤਾਂ ਜਦੋਂ ਵੀ ਆਉਂਦੀਆਂ ਨੇ ਉਦੋਂ ਬੜੇ ਜਿਹੜੇ ਆ ਕਰੈਕਟਰ ਅੱਡ ਅੱਡ ਚੀਜ਼ਾਂ ਦੇ, ਸਾਡਾ ਜਿਹੜਾ ਪੰਜਾਬੀ ਆ ਜਾਂ ਸਿੱਖ ਵਾ ਇੱਥੋਂ ਦਾ, ਉਹ ਚਾਹੇ ਕੋਈ ਵੀ, ਉਹਨੂੰ ਤਾਂ ਉਸ ਮੌਕੇ ਲੱਗਦਾ ਕਿ ਯਾਰ ਆਲੇ ਦੁਆਲੇ ਲੋਕ ਦੁਖੀ ਨੇ, ਤੇ ਜੇਕਰ ਗੁਰਬਾਣੀ ਵੀ ਸਾਨੂੰ ਇਹੀ ਕਹਿੰਦੀ ਆ ਵੀ ਜੇ ਆਲੇ ਦੁਆਲੇ ਤੇਰੇ ਗੁਆਂਢੀ ਵੀ ਦੁਖੀ ਆ ਜਾਂ ਆਲੇ ਦੁਆਲੇ ਲੋਕ ਪੀੜ ਝੱਲ ਰਹੇ ਨੇ, ਦਰਦ ਨੇ, ਤਾਂ ਤੇਰਾ ਭਾਈ ਇਹ ਨਹੀਂ ਵੀ ਤੂੰ ਰੱਜ ਕੇ ਨਜ਼ਾਰੇ ਲਵੇਂ, ਤੇਰਾ ਹੱਕ ਬਣਦਾ, ਤੇਰਾ ਫਰਜ਼ ਬਣਦਾ। ਸੋ ਸਰਬੱਤ ਦੇ ਭਲੇ ਦੇ ਕੌਨਸੈਪਟ ਨੂੰ, ਇਨਸਾਨੀਅਤ ਨੂੰ ਮੰਨਣ ਵਾਲੇ ਸਿੱਖਾਂ ਨੇ ਤਾਂ ਫਿਰ ਆਪਦਾ ਕੰਮ ਕਰਨਾ ਹੀ ਹੁੰਦਾ, ਚਾਹੇ ਉਹ ਕੋਈ ਵੀ ਆਫਤ ਆ ਜੇ। ਹੁਣ ਵੀ ਇਸ ਵੇਲੇ ਵੀ ਸਾਰੇ ਜਿਹੜੇ ਲੋਕ ਨੇ ਉਹ ਹੜ੍ਹਾਂ ਦੇ ਮਾਰੇ ਹੋਏ ਲੋਕਾਂ ਦੇ ਲਈ ਸੇਵਾ ਕਰਨ ਦੇ ਲਈ, ਉਹਨਾਂ ਦੇ ਕਿਸੇ ਕੰਮ ਆਉਣ ਦੇ ਲਈ ਤਿਆਰ ਨੇ। ਹਾਲਾਂਕਿ ਬਹੁਤ ਵੱਡੇ ਪੱਧਰ ਤੇ ਤਬਾਹੀ ਜਿਹੜੀ ਹੈਗੀ ਆ ਪਾਣੀ ਮਚਾ ਰਿਹਾ, ਤੇ ਇਸ ਮੌਕੇ ਉੱਪਰੋਂ ਪਹਾੜਾਂ ਚੋਂ ਹਿਮਾਚਲ ਵਾਲੇ ਪਾਸਿਓਂ ਜੋ ਕੁਝ ਖਬਰਾਂ ਮਿਲ ਰਹੀਆਂ ਨੇ
ਉਹਨੂੰ ਦੇਖ ਕੇ ਕੁਝ ਵਿਚਾਰ ਸਾਡੇ ਸੋਸ਼ਲ ਮੀਡੀਆ ਤੇ ਪ੍ਰਗਟ ਹੋ ਰਹੇ ਨੇ। ਉਹਦੇ 'ਚ ਸਾਡੇ ਭੈਣ ਭਰਾ ਕਹਿ ਰਹੇ ਨੇ ਵੀ ਸਾਨੂੰ ਕਹਿੰਦੇ ਹੁੰਦੇ ਹੋ ਵੀ ਪੰਜਾਬ ਦੇ ਪਾਣੀਆਂ ਦਾ, ਪੰਜਾਬ ਦੇ ਦਰਿਆਵਾਂ ਦੇ ਉੱਤੇ ਪੰਜਾਬ ਦਾ ਕੋਈ ਹੱਕ ਨਹੀਂ, ਫਿਰ ਹੁਣ ਤੇ ਹਿਮਾਚਲ 'ਚ ਰੋਕ ਲਓ ਪਾਣੀ ਸਾਰਾ। ਹੁਣ ਜਦੋਂ ਤਬਾਹੀ ਹੋ ਰਹੀ ਆ ਉਹ ਸਾਰੀ ਪੰਜਾਬ ਦੀ ਹੋ ਰਹੀ ਆ, ਤੇ ਜਿਹੜੇ ਉੱਪਰ ਪਹਾੜਾਂ ਤੋਂ ਪਾਣੀ ਆ ਉਹ ਰੋਕ ਲੈਣ ਭਾਈ ਜੇ ਤੁਹਾਡਾ ਪਾਣੀ ਆ। ਸਾਨੂੰ ਇੱਥੇ ਕਾਹਤੋਂ, ਅਸਲ ਵਿੱਚ ਗੱਲ ਇਹੀ ਤਾਂ ਰਾਇਪੇਰੀਅਨ ਸਿਧਾਂਤ ਆ ਕਿ ਜੇਕਰ ਕੋਈ ਕੁਦਰਤੀ ਪਦਾਰਥ ਜਾਂ ਕੋਈ ਦਰਿਆਈ ਪਾਣੀ ਆ, ਜਦੋਂ ਉਹ ਲਾਭ ਆ ਜਿਹੜੇ ਤੇ ਉਹਦੇ ਹਾਨੀਆਂ ਨੇ। ਜੇ ਜਿਹੜੇ ਲੋਕ ਦਰਿਆਵਾਂ ਦੇ ਕੰਢਿਆਂ ਤੇ ਵਸਦੇ ਆ, ਸਭ ਤੋਂ ਵੱਧ ਹਾਨੀ ਤਾਂ ਉਹਨਾਂ ਨੂੰ ਭੁਗਤਣੀ ਪੈਂਦੀ ਆ ਜਦੋਂ ਹੜ੍ਹ ਆਉਂਦੇ ਆ, ਤਾਂ ਲਾਭ ਵੀ ਸਭ ਤੋਂ ਪਹਿਲਾਂ ਉਹਨਾਂ ਦਾ ਹੱਕ ਆ। ਇਹੀ ਰਾਇਪੇਰੀਅਨ ਸਿਧਾਂਤ ਦੀ ਆਪਾਂ ਦਹਾਈ ਦਿੰਦੇ ਆ। ਉਦੋਂ ਸਾਰਾ ਇੰਡੀਆ ਤੇ ਨਾਲੇ ਭੋਲੇ ਇਕੱਠੇ ਹੋ ਕੇ ਚੀਕਾਂ ਮਾਰਨ ਲੱਗ ਜਾਂਦੇ ਨੇ ਕਿ ਨਹੀਂ ਜੀ ਜਿਹੜਾ ਹੈਗਾ ਪਾਣੀ ਤਾਂ ਹਿਮਾਚਲ ਚੋਂ ਆਉਂਦੇ ਆ, ਪੰਜਾਬ ਦੇ ਪਾਣੀਆਂ ਦੇ ਉੱਤੇ ਪੰਜਾਬ ਦਾ ਹੱਕ ਕਿਵੇਂ ਬਣ ਗਿਆ। ਤੇ ਹੁਣ ਭਾਈ ਕੁਦਰਤ ਆਪੇ ਸਮਝਾ ਰਹੀ ਆ ਨਾ ਕਿ ਪੰਜਾਬ ਦਾ ਹੱਕ ਕਿਵੇਂ ਆ। ਸੋ ਰਾਇਪੇਰੀਅਨ ਸਿਧਾਂਤ ਜਿਹੜਾ ਨਸ਼ਰ ਹੋਇਆ ਉਸ ਮੌਕੇ, ਇਸ ਹੜ੍ਹ ਦੇ ਮੌਕੇ ਸਾਡੇ ਭਾਈਚਾਰੇ ਨੇ ਇਹ ਗੱਲ ਜਦੋਂ ਕਹਿਣੀ ਸ਼ੁਰੂ ਕੀਤੀ, ਕਈਆਂ ਨੂੰ ਫਿਰ ਮਿਰਚਾਂ ਲੱਗੀਆਂ ਕਿ ਐਂ ਕਾਹਤੋਂ ਕਹਿੰਦੇ ਹੋ ਜੀ, ਤੁਸੀਂ ਫਿਰ ਰੋਕ ਲਓ ਪਾਣੀ। ਅਸੀਂ ਤਾਂ ਕਦੇ ਇਹ ਗੱਲ ਕਹੀ ਹੋਈ ਨਹੀਂ ਬਈ ਪੰਜਾਬ ਜਿਹੜਾ ਹੈਗਾ ਉਹ ਪਾਣੀ ਰੋਕੇ ਜਾਂ ਨਾ ਰੋਕੇ। ਇਹ ਤਾਂ ਬਿਮਾਰੀਆਂ ਲਾਲਿਆਂ ਭੋਲਿਆਂ ਨੂੰ ਆ, ਅਸੀਂ ਤਾਂ ਵੰਡ ਕੇ ਖਾਣ ਵਾਲੇ ਆ। ਸਾਡੇ ਤਾਂ ਜਿਹੜਾ ਸਿੱਖ ਸਿਧਾਂਤ ਆ ਉਹਦੇ ਵਿੱਚ ਸਾਨੂੰ ਹਮੇਸ਼ਾ ਚੰਗਾ ਪਾਖੀ ਦੱਸਿਆ ਗਿਆ। ਸੋ ਸਾਡੇ ਲਈ ਪਾਣੀ ਜਿਹੜਾ ਸਾਡਾ ਤਾਂ ਬੰਜਰ ਹੋ ਰਿਹਾ ਪੰਜਾਬ, ਤੇ ਸਾਡਾ ਪਾਣੀ ਖੋਹ ਕੇ ਤੁਸੀਂ ਹਰਿਆਣੇ, ਰਾਜਸਥਾਨ ਨੂੰ, ਦਿੱਲੀ ਨੂੰ ਦੇਵੋ ਤੇ ਸਾਨੂੰ ਉੱਪਰੋਂ ਤੁਸੀਂ ਝੂਠਾ ਵੀ ਸਾਬਤ ਕਰੋ, ਫਿਰ ਇਹ ਤਾਂ ਗੱਲ ਕੋਈ ਬਣਦੀ ਨਹੀਂ ਨਾ। ਦੂਜਾ ਇਹ ਆ ਕਿ ਹਿਮਾਚਲ 'ਚ ਜਾਂ ਹੋਰ ਪੰਜਾਬ ਤੋਂ ਬਾਹਰ ਜਦੋਂ ਵੀ ਸਿੱਖ ਜਾਂਦੇ ਆ ਆਪਦੇ ਧਾਰਮਿਕ ਕਾਰਜਾਂ ਲਈ ਸ਼ਰਧਾ ਵਸ, ਤਾਂ ਇਹਨਾਂ ਨੂੰ ਥਾਂ ਥਾਂ ਤੇ ਘੇਰ ਕੇ ਜਲੀਲ ਕਰਨ ਦੀਆਂ ਪਿਛਲੇ 10-12 ਸਾਲਾਂ ਤੋਂ ਘਟਨਾਵਾਂ ਬੜੀਆਂ ਵਾਪਰੀਆਂ। ਕੋਈ ਕਹਿ ਦਿੰਦਾ ਜੀ ਇੰਨੇ ਦਿਨਾਂ 'ਚ ਸਾਡਾ ਸੂਬਾ ਵਿਹਲਾ ਕਰ ਦੋ, ਕੋਈ ਕਹਿੰਦਾ ਜੀ ਇਹ ਝੰਡਾ ਕਾਹਤੋਂ ਲਾ ਕੇ ਆਉਂਦੇ ਹੋ ਨਿਸ਼ਾਨ ਸਾਹਿਬ, ਕੋਈ ਕਹਿ ਦਿੰਦਾ ਸੰਤਾਂ ਦੀ ਫੋਟੋ ਨਹੀਂ ਲਾਉਣ ਦੇਣੀ, ਕੋਈ ਕਹਿੰਦਾ ਜੀ ਆ ਭਾਈ ਅਮਰਤਪਾਲ ਸਿੰਘ ਦੀ ਫੋਟੋ ਕਿਉਂ ਲਾਈ ਆ। ਸੋ ਕੁੱਲ ਮਿਲਾ ਕੇ ਹਿਮਾਚਲ ਵਾਲਿਆਂ ਨੂੰ ਕੁਝ ਜ਼ਿਆਦਾ ਹੀ ਮਿਰਚਾਂ ਲੱਗਦੀਆਂ ਰਹੀਆਂ। ਤੇ ਸਾਡਾ ਇਤਿਹਾਸ ਆ ਜਿਹੜਾ ਉਹਦੇ ਵਿੱਚ ਵੀ ਇਹੀ ਆ ਬਈ ਪਹਾੜੀ ਰਾਜਿਆਂ ਨਾਲ ਦਸ਼ਮੇਸ਼ ਪਾਤਸ਼ਾਹ ਮੌਕੇ ਤੋਂ ਸਿੱਖਾਂ ਦੀ ਖੜਕਦੀ ਰਹੀ। ਸੋ ਉਹਨਾਂ ਨੇ ਇਹ ਜਿਹੜਾ ਹੁਣ ਨਵੇਂ ਸਿਰੋਂ ਇੱਕ ਵਾਰੀ ਭਾਜੀ ਪਾਈ ਆ ਸਿੱਖਾਂ ਦੇ ਉੱਤੇ, ਉਹ ਵੀ ਇਸ ਪੀੜ ਦੇ ਦੌਰ ਵਿੱਚ ਸਾਨੂੰ ਦੁਬਾਰਾ ਚੇਤੇ ਆ ਰਹੀ ਹੈ। ਸਾਡੇ ਲੋਕ ਕਹਿ ਰਹੇ ਨੇ ਵੀ ਠੀਕ ਆ, ਪਹਿਲੀ ਗੱਲ ਤਾਂ ਜਾਣ ਦੀ ਲੋੜ ਕੋਈ ਨਹੀਂ, ਸਾਡੇ ਕੋਲੇ ਪੰਜਾਬ ਦੇ ਵਿੱਚ ਹੀ ਸਾਡੇ ਆਪਦੇ ਭਾਈਚਾਰੇ ਨੂੰ ਲੋੜ ਆ ਲੰਗਰ ਪ੍ਰਸ਼ਾਦੇ ਦੀ ਤੇ ਹੋਰ ਸਹੂਲਤਾਂ ਦੀ। ਪਰ ਜੇ ਜਾਣਾ ਹੀ ਆ ਕਿਸੇ ਨੇ ਹਿਮਾਚਲ ਵਾਲੇ ਲੋਕਾਂ ਦੇ ਲਈ ਪ੍ਰਸ਼ਾਦਾ ਪਾਣੀ ਲੈ ਕੇ ਜਾਂ ਹੋਰ ਸਹੂਲਤਾਂ ਲੈ ਕੇ, ਤਾਂ ਸੰਤ ਭਿੰਡਰਾਂ ਵਾਲਿਆਂ ਦੀ ਫੋਟੋ ਲਾਓ ਤੇ ਨਾਲੇ ਉੱਤੇ ਖਾਲਸਾ ਝੰਡਾ ਲਾਓ, ਫਿਰ ਦੇਖਦੇ ਆ ਕੀ ਕਹਿੰਦੇ ਨੇ। ਕਿਉਂਕਿ ਉਦੋਂ ਤਾਂ ਕਹਿੰਦੇ ਸੀਗੇ ਵੀ ਝੰਡੇ ਲਾਓ, ਝੰਡਾ ਲਾ ਕੇ ਹਿਮਾਚਲ ਵਿੱਚ ਦੀ ਲੰਘਣ ਨਹੀਂ ਦੇਣਾ, ਨਿਸ਼ਾਨ ਸਾਹਿਬ ਲੱਗਿਆ ਹੋਇਆ ਬਰਦਾਸ਼ਤ ਨਹੀਂ ਸੀ ਕਰਦੇ। ਉਦੋਂ ਤਾਂ ਕਹਿੰਦੇ ਸੀ ਸੰਤਾਂ ਦੀ ਫੋਟੋ ਬਰਦਾਸ਼ਤ ਨਹੀਂ। ਸੋ ਇਹ ਗੱਲਾਂ ਜਦੋਂ ਲੋਕ ਸਾਡੇ ਕਰਦੇ ਆ, ਉਹਨਾਂ ਦਾ ਭਾਵ ਇਹ ਨਹੀਂ ਹੁੰਦਾ ਹੈਗਾ ਕਿ ਅਸੀਂ ਲੰਗਰ ਗੁਰੂ ਕਾ ਜਿਹੜਾ ਸਾਡੀ ਪਰੰਪਰਾ ਵੀ ਉਹਨੂੰ ਅਸੀਂ ਜਿਹੜਾ ਖਤਮ ਕਰਨਾ ਜਾਂ ਉਹ ਨਹੀਂ ਚੱਲਣ ਦੇਣੀ ਜਾਂ ਹੋਰ ਆ। ਅਸਲ ਵਿੱਚ ਉਹ ਇਹਨਾਂ ਦੀ ਔਕਾਤ, ਇਹਨਾਂ ਦੀ ਕਰਤੂਤ ਤੋਂ ਦੁਖੀ ਹੋ ਕੇ ਕਹਿੰਦੇ। ਇਹ ਨਹੀਂ ਹੈਗਾ ਕੋਈ ਹਿਮਾਚਲ ਨੂੰ ਗੱਡੀ ਜਾਂਦੀ ਹੋਵੇ ਤੇ ਉਹਨੂੰ ਸਿੱਖ ਘੇਰ ਕੇ ਖੜ ਜਾਣਾ ਵੀ ਨਹੀਂ ਜਾਣ ਦੇਣਾ, ਇਹੋ ਜਿਹਾ ਕੁਝ ਨਹੀਂ ਹੈ। ਪਰ ਇਹਨਾਂ ਦੀ ਜਿਹੜੀ ਹਲਕਾਪਣ ਆ, ਜਿਹੜਾ ਹਿੰਦੂ ਔਗਣ ਆ ਇਹਨਾਂ ਦਾ, ਉਹ ਇੱਥੇ ਨਸ਼ਰ ਕਰਨ ਦੀ ਗੱਲ ਆ ਵੀ ਇਹ ਕਰਦੇ ਕੀ ਫਿਰਦੇ। ਹੁਣ ਆ ਜਿਹੜਾ ਰਾਖਸ਼ ਵਾਲੀ ਗੱਲ ਚੱਲਦੀ ਸੀ, ਹੁਣ ਜਿਹੜੇ ਬੰਦੇ ਆਰੀਅਨ ਨਸਲ ਦੇ ਆਪਦੇ ਹਿੱਤਾਂ ਲਈ ਲੜੇ ਉਹ ਇਹਨਾਂ ਲਈ ਬੜੇ ਖਤਰਨਾਕ ਸੀ। ਹੁਣ ਕਹਿੰਦੇ ਨੇ ਜਿਹੜੇ ਬੰਦੇ ਖਾਲਿਸਤਾਨ, ਭਿੰਡਰਾਂ ਵਾਲਾ ਸੰਤਾਂ ਦੀ ਗੱਲ ਜਾਂ ਭਾਈ ਅਮਰਤਪਾਲ ਸਿੰਘ ਜਾਂ ਜਿਹੜਾ ਵੀ ਪੰਥ ਜਾਂ ਪੰਜਾਬ ਦੀ ਗੱਲ ਕਰਦਾ, ਉਹਦਾ ਹਰੇਕ ਹਮੇਤੀ ਖਾਲਿਸਤਾਨੀ ਆ ਤੇ ਬਾਕੀ ਸਿੱਖ ਨਹੀਂ। ਬਾਕੀ ਸਿੱਖ ਜਾਣੀ ਕਿ ਮਾਤਾ ਦਾ ਮਾਲ, ਜਿਹੜੇ ਸਿੱਖੀ ਦੀ ਗੱਲ ਨਹੀਂ ਕਰਦੇ, ਕਲਗੀਧਰ ਦੇ ਲਾਲਾਂ ਦੇ ਖਿਲਾਫ ਭੁਗਤਦੇ ਆ। ਸੋ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ, ਇਹਦੇ ਵਿੱਚ ਸਾਡੇ ਸਾਹਮਣੇ ਆ ਜਿਹੜੇ ਗੌਰਵ ਆਰੀਆ ਵਰਗੇ ਤੁਰੇ ਫਿਰਦੇ ਆ। ਜੇ ਇਹਨਾਂ ਵਾਲੇ ਪਾਸੇ ਨੂੰ ਫੇਰ ਤੁਰੀਏ ਆਪਾਂ ਪ੍ਰੋਗਰਾਮ ਦੇ ਵਿੱਚ, ਤਾਂ ਗੱਲ ਇਹ ਹੈ ਕਿ ਨਾ ਤਾਂ ਉਹ ਪੰਜਾਬ ਆਇਆ ਕਦੀ, ਨਾ ਉਹਨੂੰ ਇਹ ਪਤਾ ਕਿ ਪੰਜਾਬ ਦੇ ਸਿੱਖ 1978 ਤੋਂ ਪਹਿਲਾਂ ਕਿਵੇਂ ਰਹਿੰਦੇ ਸੀ, 1978 ਦੇ ਸਾਕੇ ਦੇ ਕੀ ਅਰਥ ਨੇ, 1980 ਤੋਂ ਬਾਅਦ ਜਦੋਂ ਦਰਬਾਰੇ ਦਾ ਜ਼ਕਰੀਆ ਦਾ ਰਾਜ ਭਾਗ ਆਇਆ ਉਦੋਂ ਕੀ ਮਾਹੌਲ ਬਣਿਆ, ਕਿਵੇਂ ਪੁਲਿਸ ਨੇ ਨਜਾਇਜ਼ ਸਿੱਖ ਨੌਜਵਾਨਾਂ ਦੇ ਉੱਤੇ ਤਸ਼ੱਦਦ ਸ਼ੁਰੂ ਕੀਤਾ, ਕਿਵੇਂ ਬਾਬਾ ਠਾਰਾ ਸਿੰਘ ਤੇ ਭਾਈ ਅਮਰੀਕ ਸਿੰਘ ਦੀ ਗ੍ਰਿਫਤਾਰੀ ਹੋਈ, ਕੀ ਉਹਦਾ ਕਾਰਨ ਸੀ, ਤੇ ਕਿਵੇਂ ਜਿਹੜਾ ਲਾਲਪੁਰਾ ਜਿਹੜਾ ਹੁਣ ਬੀਜੇਪੀ ਦਾ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਬਣਿਆ,
ਇਹ ਉਦੋਂ ਪੁਲਿਸ ਸੀਗਾ ਉੱਥੇ, ਬਿਆਸ ਥਾਣੇ ਦਾ ਇੰਚਾਰਜ ਇਹ ਸੀ। ਇਹ ਖੁਦ ਮੰਨਿਆ ਪਿੱਛੇ ਜੇ ਸੁਖਨੈਬ ਸਿੱਧੂ ਨਾਲ ਉਹਦੀ ਇੰਟਰਵਿਊ ਹੋਈ ਹੈ ਵੀ ਉਹ ਬਿਲਕੁਲ ਗਲਤ ਕੰਮ ਸੀ ਸਾਡਾ ਸਰਕਾਰ ਦਾ, ਪੁਲਿਸ ਦਾ। ਉਹ ਮੁਕੱਦਮਾ ਬਣਦਾ ਹੀ ਨਹੀਂ ਸੀ। ਉਸ ਮੁਕੱਦਮੇ ਤੋਂ ਸ਼ੁਰੂ ਹੋਇਆ ਧਰਮ ਯੁੱਧ ਮੋਰਚਾ, ਜਿਹਦੇ ਵਿੱਚ ਪੰਥ ਦੀਆਂ, ਪੰਜਾਬ ਦੀਆਂ ਹੋਰ ਹੱਕੀ ਮੰਗਾਂ ਲਈ, ਇਨਸਾਫ ਲਈ ਸਮੁੱਚੇ ਖਾਲਸਾ ਪੰਥ ਨੇ 4 ਅਗਸਤ 1982 ਤੋਂ ਫਿਰ ਜਿਹੜਾ ਸ਼ੁਰੂ ਕੀਤਾ। ਉਹਦੇ ਵਿੱਚ ਇਸ ਇੰਡੀਅਨ ਸਟੇਟ ਸਿਸਟਮ ਨੂੰ ਹਰ ਪਲ ਬੇਇੱਜ਼ਤੀ ਹੁੰਦੀ ਸੀ। ਇਹਨਾਂ ਨੂੰ ਗੱਲ ਨਹੀਂ ਸੀ ਆਉਂਦੀ ਕਿਉਂਕਿ ਸਿੱਖ ਸੱਚੇ ਸੀ। 1947 ਮੌਕੇ ਕੀਤੇ ਵਾਅਦਿਆਂ ਦਾ ਦੁੱਖ ਤੇ ਬਾਅਦ ਵਿੱਚ ਜੋ ਕੁਝ ਸਾਡੇ ਕੋਲੋਂ ਖੋਇਆ ਗਿਆ, ਸਾਰੇ ਭਾਰਤ ਦੇ ਸੂਬੇ ਸਕਿੰਟਾਂ 'ਚ ਬਣ ਗਏ। ਸਾਨੂੰ ਪੰਜਾਬੀ ਸੂਬਾ, ਪੰਜਾਬੀ ਬੋਲੀ ਦੇ ਆਧਾਰ ਤੇ ਲੈਣ ਲਈ, ਜਿਹੜਾ ਕਿ ਬਿਨਾਂ ਕਿਸੇ ਕਹਿਣ ਤੋਂ ਬਣਨਾ ਚਾਹੀਦਾ ਸੀ ਜੇ ਨਹਿਰੂ ਅਕਲ ਵਾਲਾ ਹੁੰਦਾ, ਜੇ ਨਹਿਰੂ ਜ਼ਮੀਰ ਵਾਲਾ ਹੁੰਦਾ। ਪਰ ਬੇਜ਼ਮੀਰੇ ਤੇ ਬੇਦਰਦ ਲੋਕ, ਬੇਕਿਰਕ ਲੋਕ, ਜਿਨ੍ਹਾਂ ਨੇ ਸਿੱਖਾਂ ਦੀ ਇਸ ਗੱਲ ਦੇ ਵਿੱਚ ਪੂਰੀ ਹੰਭਾਈ ਕਰਾਈ, ਜ਼ੋਰ ਲਵਾਇਆ, ਚਲੋ ਅਸੀਂ ਪੰਜਾਬੀ ਬੋਲੀ ਦੇ ਆਧਾਰ ਤੇ ਸੂਬਾ ਲੈ ਲਿਆ। ਪਰ ਉਹਦੇ ਖਿਲਾਫ ਫਿਰ ਇਹ ਬਣਾਤਾ, ਜਿਹੜਾ ਉਦੋਂ ਗੁਲਜ਼ਾਰੀ ਲਾਲ ਨੰਦਾ ਭਕਾਈ ਮਾਰਦਾ ਸੀ ਵੀ ਜਾਂ ਤਾਂ ਪਹਿਲੀ ਗੱਲ ਤਾਂ ਅਸੀਂ ਬਣਾਉਂਦੇ ਨਹੀਂ, ਜੇ ਬਣਾਉਣਾ ਪੈ ਗਿਆ ਤਾਂ ਇਹੋ ਜਿਹਾ ਬਣਾਵਾਂਗੇ ਪੰਜਾਬੀ ਸੂਬਾ, ਸਿੱਖਾਂ ਦੀਆਂ ਆਉਣ ਵਾਲੀਆਂ ਨਸਲਾਂ ਪਿੱਟਿਆ ਕਰਨਗੀਆਂ। ਵਾਕਈ ਪਿੱਟਦੇ ਆ ਹੁਣ, ਕਿਉਂਕਿ ਨਾ ਤਾਂ ਇਹਦੇ 'ਚ ਸਿੱਖਾਂ ਦੇ ਹਿੱਤ ਸੁਰੱਖਿਅਤ ਨੇ, ਨਾ ਇਹਦੇ ਵਿੱਚ ਪੰਜਾਬੀ ਬੋਲੀ ਦਾ ਬੋਲਬਾਲਾ, ਨਾ ਇਹ ਸਿੱਖਾਂ ਦੇ ਲਈ ਕੋਈ ਉਹੋ ਜਿਹਾ ਵੱਖਰਾ ਕੁਝ ਬਣ ਸਕਿਆ। ਉਲਟਾ ਇੱਥੇ ਗੈਰ ਸਿੱਖਾਂ ਦਾ ਜਾਂ ਹਿੰਦੀ ਦਾ ਬੋਲਬਾਲਾ ਕਰਨ ਦੇ ਲਈ ਹਰੇਕ ਬੰਦਾ ਜਿਹੜਾ ਹੈਗਾ ਉਹ ਲੱਗਿਆ ਰਹਿੰਦਾ, ਕਿਉਂਕਿ ਦਿੱਲੀ ਵਾਲਿਆਂ ਦੀ ਉਹ ਲੈਣ ਦੇ ਲਈ ਚਾਪਲੂਸੀਆਂ ਕਰਦੇ ਆ ਸਾਰੇ ਲੋਕ। ਸੋ ਇਹ ਸਾਰਾ ਕੁਝ ਜਿਹੜਾ ਸੀ 1982 ਤੋਂ ਲੱਗੇ ਧਰਮ ਯੁੱਧ ਮੋਰਚੇ ਦੇ ਦੌਰਾਨ, ਜਦੋਂ ਸਿਖਰਾਂ ਛੂਹਣ ਲੱਗਿਆ, ਜਦੋਂ ਦਿੱਲੀ ਵਾਲਿਆਂ ਨੂੰ ਲੱਗਿਆ ਕਿ ਨਾ ਤਾਂ ਕੋਈ ਇਹ ਬੰਬ ਚਲਾਉਂਦੇ ਆ, ਨਾ ਗੋਲੀ ਚਲਾਉਂਦੇ ਆ, ਤੇ ਬਿਲਕੁਲ ਪੀਸਫੁਲ ਤਰੀਕੇ ਨਾਲ ਗ੍ਰਿਫਤਾਰੀਆਂ ਦੇ ਰਹੇ ਆ, ਫਿਰ ਇਹਨਾਂ ਨੂੰ ਜਿਹੜਾ ਜਦੋਂ ਕੋਈ ਰਾਹ ਨਹੀਂ ਲੱਭਿਆ ਤਾਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਤਾ। ਤੇ ਫਿਰ ਦਰਬਾਰ ਸਾਹਿਬ ਤੇ ਹਮਲਾ ਕਰਨ ਤੋਂ ਬਾਅਦ ਇੰਦਰਾ ਨੂੰ ਅਗਲੇ ਛੱਡ ਦੇ ਖੰਡਾਤੀ, ਅਗਲਿਆਂ ਨੇ ਉਹ ਨਲਕੇ ਦੇ ਫਿਲਟਰ ਵਰਗੀ ਕਰਕੇ ਉਹ ਮਾਰੀ ਵਿੱਚੇ ਬੈਦਿਆ ਬੂਦਿਆ। ਫਿਰ ਤਾਂ ਜਿਹੜਾ ਆ ਗਿਆ ਰਗੜਿਆ ਸਿੱਖਾਂ ਨੇ, ਉਹ ਠੀਕ ਆ, ਜਿਹੜੇ ਰਗੜਦੇ ਹੀ ਸੀ। ਤੇ ਉਹ ਕੰਮ ਹੁਣ ਤੱਕ ਚੱਲਦਾ। ਪਹਿਲਾਂ ਸਾਡੇ ਤੁਸੀਂ ਛੱਤਰ ਫੇਰ ਕੇ ਖਾਲਿਸਤਾਨ ਦੇ ਰਾਹ ਤੋਰੋ, ਖਾਲਿਸਤਾਨ ਦੇ ਝੰਡੇ ਚਕਾਓ, ਤੇ ਫਿਰ ਉੱਪਰੋਂ ਭਗਾਈ ਜੀ ਮਾਰੋ ਵੀ ਆ YouTube ਚੈਨਲਾਂ ਦੇ ਉੱਤੇ ਜੀ ਲਾਰੈਂਸ ਬਿਸ਼ਨੋਈ ਤੋਂ ਡਰਦੇ ਖਾਲਿਸਤਾਨੀ, ਦੁਰਫਿੱਟੇ ਮੂੰਹ ਤੁਹਾਡੇ। ਆ ਤੁਹਾਡਾ ਸਭ ਤੋਂ ਵੱਡਾ ਬੰਬੂ ਕਾਰਡ ਜਿਹੜਾ ਸੀ ਆ ਇੱਥੇ ਗੋਬਿੰਦ ਰਾਮ, ਉਹਦਾ ਹਾਲ ਦੇਖ ਲਓ ਕਦੇ ਜਾ ਕੇ ਕੀ ਬਣਿਆ ਸੀ। ਚਲੋ ਉਹਨੂੰ ਛੱਡੋ, KPS ਗਿੱਲ ਇੱਥੇ ਕੰਵਰ ਸਿੰਘ ਧਾਮੀ ਨੂੰ ਕਿਤੇ ਦਬਾਅ ਦਬੂ ਪਾ ਕੇ ਸੱਦ ਲਿਆ ਉੱਥੇ, ਕਹਿੰਦੇ ਜੀ ਆਓ ਜੀ ਇੱਥੇ ਤੁਹਾਨੂੰ ਮੀਡੀਆ ਵਾਲਿਆਂ ਦੇ ਕੰਮ ਸਾਹਮਣੇ ਕਹਿੰਦੇ ਤਾਂ ਪੇਸ਼ ਕਰਾਂਗੇ ਤੈਨੂੰ ਵੀ ਤੂੰ ਪਹਿਲਾਂ ਮੰਨ ਵੀ KPS ਗਿੱਲ ਦੇ ਮੂਹਰੇ ਸਰੈਂਡਰ ਕਰਨਾ, ਆਤਮ ਸਮਰਪਣ ਕਰਨਾ। ਉਹਨੇ ਛੱਡਿਆ ਥੱਪੜ ਕਰਾਰਾ ਜਿਹਾ ਸਾਰੇ ਚੈਨਲਾਂ ਦੇ, ਸਾਰੇ ਉਦੋਂ ਜਿੰਨੇ ਵੀ ਪੱਤਰਕਾਰ ਸੀਗੇ ਉਹਨਾਂ ਨੂੰ ਮੈਂ ਜਦੋਂ ਮਿਲਦਾ ਉਹ ਬੜੇ ਟਿਕਾ ਕੇ ਦੱਸਣਗੇ ਵੀ ਘੁਮਾਣ ਜੀ ਏਦਾਂ ਗੱਲ ਹੋਈ ਸੀ। ਮੈਂ ਕੰਵਰ ਸਿੰਘ ਧਾਮੀ ਨੂੰ ਵੀ ਪੁੱਛਿਆ ਵੀ ਕਿਵੇਂ ਗੱਲ ਹੋਈ ਸੀ। ਉਹ ਜਦੋਂ ਫੋਟੋਆਂ ਖਬਰਾਂ ਦੇਖਦੇ ਆ ਕਿ ਕਿਵੇਂ KPS ਗਿੱਲ ਦੇ ਥੱਪੜੇ ਪਏ, ਕਿਵੇਂ ਉਹਦੀ ਬੈਲਜੀਅਮ 'ਚ ਕਟਾਈ ਹੋਈ, ਕਿਵੇਂ ਇੱਥੇ ਆਖਰੀ ਸਾਹ ਤੱਕ ਉਹ ਜਿਹੜਾ ਸੀਗਾ ਸਖਤ ਸੁਰੱਖਿਆ ਘੇਰੇ 'ਚ ਰਿਹਾ। ਸੋ ਮੇਜਰ ਗੌਰਵ ਆਰੀਆ, ਤੂੰ ਕਿਹੜੇ ਲਾਰੈਂਸ ਬਿਸ਼ਨੋਈ ਦੀ ਗੱਲ ਕਰਦਾ? ਇੱਥੇ ਤਾਂ ਜਿਹੜੇ ਤੁਹਾਡੇ ਸਭ ਤੋਂ ਵੱਡੇ ਥੰਮ ਸੀ ਨਾ, ਜਦੋਂ ਉਹਨਾਂ ਨੇ ਸਿੱਖਾਂ ਟੈਟਲਰ ਹੁਣੀ ਆ ਜਾਂ ਹੋਰ ਜਿੰਨੇ ਵੀ ਆ ਜਿਨ੍ਹਾਂ ਨੇ ਪਿਛਲੇ ਦੌਰ 'ਚ ਪੰਗਾ ਲਿਆ, ਉਹਨਾਂ ਨੂੰ ਪੁੱਛ ਕੇ ਦੇਖ ਲੈ ਪਹਿਲਾਂ ਵੀ ਜ਼ਿੰਦਗੀ ਕਿਵੇਂ ਲੰਘਦੀ ਹੈ ਫਿਰ ਆਖਰੀ ਸਾਹ ਤੱਕ। ਇਹ ਗੱਲਾਂ ਮਾਰਨੀਆਂ ਸੌਖੀਆਂ ਹੁੰਦੀਆਂ ਨੇ, ਕੌਮ ਨਾਲ, ਕਿਸੇ ਨਾਲ, ਖਾਸ ਤੌਰ ਤੇ ਖਾਲਸਾ ਪੰਥ ਨਾਲ ਪੰਗਾ ਲੈਣ ਦਾ। ਤੁਹਾਨੂੰ ਗੌਰਵ ਆਰੀਆ ਨੂੰ ਲੱਗਦਾ ਵੀ ਫਲਾਣੇ ਮਰਵਾ ਦੋ ਕੰਮ ਖਤਮ ਹੋ ਜੂ। ਇਹ ਵਹਿਮ ਬੜਿਆਂ ਨੂੰ ਰਿਹਾ। ਸਾਡੇ 500 ਸਾਲ ਦੇ ਇਤਿਹਾਸ ਵਿੱਚ ਬੜੇ ਇਹੋ ਜਿਹੇ ਸਾਨੂੰ ਟੱਕਰੇ ਆ ਜਿਨ੍ਹਾਂ ਨੂੰ ਲੱਗਿਆ ਕਿ ਜੇ ਫਲਾਣੇ ਮਾਰੇ ਜਾਣ ਨਾ, ਇਹ ਤਾਂ ਸਾਡੇ ਲਈ ਤਾਂ ਇਤਿਹਾਸ ਦੇ ਵਿੱਚ ਸਾਨੂੰ ਮਰਨਾ ਜਿਹੜਾ ਦੁਸ਼ਮਣ ਦੇ ਹੱਥੋਂ, ਉਹ ਸਾਡੇ ਲਈ ਸ਼ਹੀਦ ਹੋਣਾ, ਕਿਉਂਕਿ ਅਸੀਂ ਸੱਚੇ। ਸਾਡੀ ਇਹ ਗਰੰਟੀ ਪੈ ਜਾਂਦੀ ਹੈ, ਸ਼ਹਾਦਤ ਹੋ ਜਾਂਦੀ ਹੈ ਜਦੋਂ ਕਿ ਇਹ ਬਿਲਕੁਲ ਸੱਚੀ ਲੜਾਈ ਲੜ ਰਹੇ। ਸੋ ਸਾਡੀ ਲੜਾਈ ਬਿਲਕੁਲ ਸੱਚੀ ਆ। ਤੇ ਅਗਲੀ ਗੱਲ ਇਹ ਆ ਕਿ ਗੌਰਵ ਆਰੀਆ ਸ਼ੁਕਰ ਕਰ, ਖਾਲਸਾ ਪੰਥ ਜਿਹੜਾ ਹੈ ਉਹਨੇ ਆਪਦਾ ਫਰਜ਼ ਨਿਭਾਇਆ ਤੇ ਸਾਨੂੰ ਉਹ ਤੇ ਫਖਰ ਵੀ ਹੈ। ਪਰ ਇਹ ਸੋਚ ਜਿਹੜੀ ਗੱਲ ਬਾਬਾ ਬੁੱਲੇ ਸ਼ਾਹ ਕਹਿੰਦਾ ਹੁੰਦਾ, ਕੀ ਕਹਿੰਦਾ ਬਾਬਾ ਬੁੱਲੇ ਸ਼ਾਹ? ਨਾ ਬਾਤ ਕਰੂੰ ਅਬ ਕੀ, ਨਾ ਬਾਤ ਕਰੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ तो सुन्नत होती सब की। हुण तां तेरा नाम आ मेजर गौरव आरिया ना, तू आपदा नौ सोच भी तेरा नौ की होना सीगा जे किते आ काम ना हुंदा जिहड़ा सिखां ने कीता। सिखां करके ही आ जिहड़ा तुसीं भारत विच सुन्नत तो बचे होए, ते नहीं सुन्नत लाजमी होनी सी। हुण जिहड़ा कुछ तुसीं करदे हो इहदे बारे जे रकेश लखी वर्गे जी बोलण लगे आ जां होर बहुत सारे चंगे लोग जिहड़े आ इहदे बारे नोटिस लैण लगे आ,
कि ये यार लड़ाई ये हुण समाजिक तौर के उत्ते उन्हें आपदी गल च गल कही आ कि जिन्नी हेठ जिन्नी नफरत जिन्नी नीचता नाल ये सारे गौरवारिया वर्गे जां होर कुत्ते भकाई महकमे वाले लगे हुए ने, ਇਹਦੇ तो किसी भी सधारण जे सिख नूं गुस्सा आ सकदा ते फिर अगली कार्रवाई की हुंदी आ? फिर तां यही हुंदा ना बई अणपछाते बंदियां ने आ करता जी। सो इस पासे नूं सिखां नूं जिहड़ा हैगा तोड़ना ਉਹ ਤੁਸੀਂ बड़ा ਅੱਗ ਦਾ ਲਾਈ ਜਾਂਦੇ ਹੋ पर ਅੱਗ ਨਾਲ ਖੇਡੀ ਦਾ नहीं ਹੁੰਦਾ। ਅਸੀਂ ਇਹ ਸਮਝਦੇ ਆ ਕਿ ਠੀਕ ਆ ਇੱਕ ਵਕਤ ਆਇਆ ਜਦੋਂ ਖਾਲਸਾ ਪੰਥ ਨੂੰ ਆਪਦੀ ਜੁਝਾਰੂ ਬਿਰਤੀ ਦਾ ਪ੍ਰਗਟਾਵਾ ਕਰਨਾ ਪਿਆ। ਅੱਜ ਦੇ ਸਮੇਂ ਦੇ ਵਿੱਚ ਸਿੱਖ ਕੌਮ ਦੇ ਉਹਨਾਂ ਮਸਲਿਆਂ ਬਾਰੇ ਖਾਲਿਸਤਾਨ ਸਮੇਤ ਸਾਰੇ ਮਸਲਿਆਂ ਬਾਰੇ ਭਾਰਤੀ ਹਕੂਮਤੀ ਤੰਤਰ ਨੂੰ ਮਿਲ ਕੇ ਬਹਿ ਕੇ ਗੱਲ ਕਰਨੀ ਚਾਹੀਦੀ ਆ। ਐਵੇਂ ਚੀਕਾਂ ਜਿਹਾ ਮਾਰੀ ਜਾਂਦੇ ਹੋ ਜੀ ਝੰਡੇ ਲਹਿਰਾ ਤੇ ਝੰਡੇ ਲਾਹ ਤੇ ਜੀ ਫਲਾਨਾ ਕਰਤਾ ਜੀ ਧਮਕਾਨਾ ਕਰਤਾ ਜੀ। ਇਹ ਸਾਰਾ ਕੁਝ ਜਿਹੜੇ ਬੰਦੇ ਕਰਦੇ ਆ ਉਹਨਾਂ ਦਾ ਕਦੇ ਪਿੱਛਾ ਕਰੋ, ਉਹਨਾਂ ਦਾ ਪਤਾ ਕਰੋ ਵੀ ਉਹ ਕੌਣ ਨੇ। ਕਿਸੇ ਦਾ ਸਾਰਾ ਟੱਬਰ ਮਾਰਤਾ, ਕਿਸੇ ਦੀ ਧੀ ਨਾਲ ਨੰਗੀ ਕਰਕੇ ਉਹਦੇ ਅੱਖਾਂ ਦੇ ਸਾਹਮਣੇ ਰੇਪ ਕੀਤਾ, ਕਿਸੇ ਦੀ ਭੈਣ ਨਾਲ ਕੁਝ ਮਾੜਾ ਕੀਤਾ, ਕਿਸੇ ਦੀ ਮਾਂ ਨਾਲ ਮਾੜਾ ਕੀਤਾ, ਅਗਲੇ ਛੱਡਦੇ। ਤੇ ਗੌਰਵਾਰੀਆ ਤੂੰ ਤਾਂ ਘਰੇ ਆਰਾਮ ਨਾਲ ਸਿਕਿਉਰਿਟੀਆਂ ਲੈ ਕੇ ਆਰਾਮ ਨਾਲ ਦੜਿਆ ਬੈਠਾ ਹੋਏਗਾ। ਤੇਰੇ ਵਰਗਿਆਂ ਦੀ ਲਾਈ ਹੋਈ ਲਾਬੂ ਨੇ ਅੱਗ ਨੇ ਜਿਹੜੇ ਲੋਕਾਂ ਦੇ ਘਰ ਸਾੜਨੇ ਆ ਨਾ, ਸਾਨੂੰ ਉਹਨਾਂ ਦਾ ਦੁੱਖ। ਤੇਰਾ ਤਾਂ ਜਾਣਾ ਕੁਛ ਨਹੀਂ ਕਿਉਂਕਿ ਤੇਰੇ ਵਰਗਿਆਂ ਦਾ ਕੰਮ ਆ ਤੇਲ ਬਲਦੀ ਤੇ ਪਾਉਣਾ ਤੇ ਭੜਾਕੇ ਪੈਂਦੇ ਦੇਖ ਕੇ ਨਜ਼ਾਰੇ ਲੈਣੇ। ਤੇ ਪਰ ਜਿਹੜੇ ਲੋਕ ਇੱਥੇ ਅਸੀਂ ਦੇਖਿਆ ਉਹਨਾਂ ਦਿਨਾਂ ਦੇ ਵਿੱਚ ਕਾਸਟ ਜਿਹੜਾ ਸੰਤਾਪ ਆ ਨਾ, ਜਿਹੜਾ ਦੁੱਖ ਵਾ ਉਹ ਉਹਨਾਂ ਨੂੰ ਆ ਜਿਹੜੇ ਇੱਥੇ ਨਾ ਤਾਂ ਤੂੰ ਪੰਜਾਬ ਦਾ ਹਿੰਦੂ ਆ। ਪੰਜਾਬ ਦੇ ਹਿੰਦੂ ਤਾਂ ਇੱਥੇ ਵਿਚਾਰੇ ਬੜੇ ਨੇ। ਜਦੋਂ ਸਾਡੇ ਭਾਈ ਜਗਰਾਜ ਸਿੰਘ ਦੀ ਗੱਲ ਕਰਦੇ ਆ ਸ੍ਰੀ ਹਰਗੋਬਿੰਦਪੁਰ ਦੇ ਇਲਾਕੇ ਦੇ ਹਿੰਦੂ ਉਹਨੂੰ ਚੇਤੇ ਕਰਕੇ ਅੱਜ ਵੀ ਰੋਂਦੇ। ਅੱਜ ਜਿਹੜਾ ਇੱਥੇ ਤੁਹਾਡੇ ਸਾਹਮਣੇ ਅਮਰਤਪਾਲ ਸਿੰਘ ਆਇਆ ਸੀ ਉਦੋਂ ਬਥੇਰੇ ਹਿੰਦੂਆਂ ਨੇ ਉਹਦਾ ਸਾਥ ਸਹਿਯੋਗ ਦਿੱਤਾ। ਤੇ ਜਿਹੜੇ ਭਾਈ ਜਗਰੂਪ ਸਿੰਘ ਕਾਲਖ ਦੇ ਮੰਡੀ ਗੋਬਿੰਦਗੜ੍ਹ ਦੇ ਲਾਲੇ ਉਹਨਾਂ ਨੂੰ ਆ ਕੇ ਮਿਲ ਲਓ। ਪੰਜਾਬ ਦੇ ਹਿੰਦੂ ਨੂੰ ਪੁੱਛੋ, ਪੰਜਾਬ ਦੇ ਹਿੰਦੂ ਨਾਲ ਗੱਲ ਕਰੋ। ਪਰ ਤੁਸੀਂ ਉੱਥੇ ਪਰਾਂ ਬੈਠ ਕੇ ਪਤਾ ਨਹੀਂ ਕਿੱਥੋਂ ਦਾ ਤੂੰ ਹੈਗਾ, ਕੀ ਤੇਰੀ ਹਕੀਕਤ ਆ, ਪਤਾ ਨਹੀਂ ਕੀ ਤੇਰਾ ਜਿਹੜਾ ਦਿਮਾਗ 'ਚ ਬੜਿਆ ਕੁੱਤਾ ਕੀੜਾ ਜਿਹੜਾ ਤੂੰ ਇੰਨੀ ਨਫ਼ਰਤ ਨਾਲ ਇਸ ਖਿੱਤੇ ਦੇ ਵਿੱਚ ਵੱਸਦੇ ਲੋਕਾਂ ਨੂੰ। ਜੇ ਤਾਂ ਕੋਈ ਸਾਡੇ ਵਿੱਚੋਂ ਹੋਵੇ ਅਸੀਂ ਉਹਨਾਂ ਨਾਲ ਲੜੀਏ ਬੈਸੀਏ। ਕਈ ਬੰਦੇ ਆ ਜਿਨ੍ਹਾਂ ਨਾਲ ਸਾਡੀ ਇਸ ਮਸਲੇ ਦੇ ਉੱਤੇ ਚਰਚਾ ਚੱਲਦੀ ਹੈ, ਬਹੁਤ ਸਾਰੇ ਆ ਪੰਜਾਬ ਦੇ ਹਿੰਦੂ ਨੇ। ਅਸੀਂ ਹਮੇਸ਼ਾ ਉਹਨਾਂ ਨੂੰ ਕਹਿੰਦੇ ਆ ਕਿ ਜੇ ਪੰਜਾਬੀ ਹਿੰਦੂ ਹੋ ਤੁਸੀਂ ਸਾਡਾ ਸਾਥ ਦਿੱਤਾ ਹੁੰਦਾ ਸਾਡਾ ਆਹ ਹਾਲ ਨਹੀਂ ਸੀ ਹੋਣਾ। ਤੁਸੀਂ ਵੀ ਇਸ ਖਿੱਤੇ ਦਾ ਖਾਨੇ ਹੋ। ਪੰਜਾਬ ਦੇ ਦਰਿਆਈ ਪਾਣੀ, ਪੰਜਾਬ ਦੇ ਜਿਹੜੇ ਕੁਦਰਤੀ ਸੋਮੇ ਆ, ਜੇ ਇਹਨਾਂ ਦੀ ਲੁੱਟ ਹੋ ਰਹੀ ਆ ਤੁਸੀਂ ਇਹ ਨਾ ਸਮਝੋ ਕਿ ਉਹ ਇਕੱਲੇ ਸਾਡੇ ਉੱਤੇ ਵਾਰ ਆ, ਉਹ ਤੁਹਾਡੇ ਉੱਤੇ ਵੀ ਵਾਰ। ਪੰਜਾਬੀ ਹਿੰਦੂ ਨਾਲ ਸਾਡਾ ਰੌਲਾ ਹੀ ਆਗਾ ਕਿ ਭਾਈ ਤੁਸੀਂ ਜ਼ਿੰਮੇਵਾਰੀ ਨਹੀਂ ਨਿਭਾਈ। ਪਰ ਇਹਦੇ ਵਿੱਚ ਪੰਜਾਬੀ ਹਿੰਦੂ ਤੇ ਸਾਡੇ ਵਿਚਾਲੇ ਤੁਹਾਡਾ ਜਿਹੜੇ ਗੌਰਵਾਰੀਆ ਵਰਗੇ ਪਰਾਂ ਬੈਠੇ ਲੋਕ ਆ ਤੁਹਾਡਾ ਤਾਂ ਕੋਈ ਵਿੱਚ ਮਤਲਬ ਹੀ ਨਹੀਂ ਬਣਦਾ ਹੈਗਾ। ਪੰਜਾਬ ਦਾ ਹਿੰਦੂ ਜਿਹੜੇ ਨੇ ਇਹ ਇੱਥੇ ਹਿੰਦੂ ਕੱਟੜਪੰਥੀਆਂ ਨੂੰ ਮੂੰਹ ਨਹੀਂ ਲਾਉਂਦੇ। ਮੈਂ ਪਿਛਲੇ 10 ਸਾਲ ਤੋਂ ਲਗਾਤਾਰ ਦੇਖਿਆ ਅੱਜ ਤੱਕ ਪੰਜਾਬੀ ਹਿੰਦੂਆਂ ਨੇ ਆ ਜਿਹੜੇ ਇੱਥੇ ਤੇਰੇ ਗੌਰਵਾਰੀਆ ਵਰਗੇ ਆ, ਤੇਰੇ ਵਰਗੇ ਇੱਥੇ ਬੜੇ ਲੜੂ ਪਾਲੇ ਆਸੂਰੀ ਸਮੇਤ ਸਾਰੇ ਕਿਸੇ ਮੌਕੇ ਹਮਾਇਤ ਨਹੀਂ ਕੀਤੀ, ਕਦੇ ਵੀ ਨਹੀਂ ਕੀਤੀ। ਇੱਕ ਵਾਰੀ ਬਿਆਸ ਦੇ ਪੁਲ ਤੇ ਪੰਗਾ ਲੈ ਬੈਠੇ ਵੀ ਆ ਜਾਓ ਜੀ ਉੱਥੇ ਅਸੀਂ ਸਾਡੀਆਂ ਜਿਹੜੀਆਂ ਵੱਡੀਆਂ ਜਥੇਬੰਦੀਆਂ, ਵੱਡੀਆਂ ਸ਼ਖਸੀਅਤਾਂ, ਵੱਡੇ ਸਿੱਖ ਆਗੂ ਆ ਉਹਨਾਂ ਚੋਂ ਕਿਸੇ ਨੇ ਧਿਆਨ ਵੀ ਨਹੀਂ ਦਿੱਤਾ ਵੀ ਕੋਈ ਗੱਲ ਨਹੀਂ ਸਾਡੇ ਨਿਆਣੇ ਆਪੇ ਹੀ ਸਾਂਭ ਲੈਣ, ਭਜੰਗੀ ਖਾਲਸਾ ਆਪੇ ਹੀ ਸਾਂਭ ਲੂ। ਉਦੋਂ ਭਾਈ ਜੋਗਾ ਸਿੰਘ ਖਾਲਿਸਤਾਨੀ ਤੇ ਹੋਰ ਸਿੰਘਾਂ ਨੇ ਉੱਥੇ ਹਮਲਾ ਮਾਰਿਆ ਤੇ ਇੱਕ ਵੀ ਪੰਜਾਬ ਦਾ ਹਿੰਦੂ ਕੱਟੜਪੰਥੀ ਬੁੜਕਿਆ ਨਹੀਂ, ਉੱਥੇ ਦਿਖਿਆ ਨਹੀਂ। ਫਿਰ ਇੱਕ ਵਾਰੀ ਚੋਰੀ ਸਾਡੇ ਮੁੰਡਿਆਂ ਨੇ ਵੀ ਨਹੀਂ ਦੱਸਿਆ ਕਿਸੇ ਨੂੰ, ਇਹਨਾਂ ਨੇ ਕਹਿਤਾ ਜੀ ਤੁਸੀਂ ਉੱਥੇ ਆ ਜਾਓ ਨੀਲੋਂ ਦੇ ਪੁਲ ਤੇ। ਉਹ ਸਾਡੇ ਮੁੰਡੇ ਕੈਂਟਰ ਭਰ ਕੇ ਤੁਰੇ ਫਿਰਨ ਵੀ ਇੱਥੇ ਲੱਭਣਗੇ, ਲੱਭਦੇ ਆ। ਫਿਰ ਕਹਿੰਦੇ ਪਟਿਆਲੇ ਆ ਜਾਓ, ਪਟਿਆਲੇ ਚਲੇ ਕਹਿੰਦੇ, ਫਿਰ ਕਹਿੰਦੇ ਉੱਥੇ ਆ ਜਾਓ ਫਤਿਹਗੜ੍ਹ ਸਾਹਿਬ। ਇਹ ਸਾਰੀ ਗੱਲ ਨਾਲ ਦੀ ਨਾਲ ਉਦੋਂ ਸੋਸ਼ਲ ਮੀਡੀਆ ਤੇ ਘੁੰਮ ਗਈ ਤੇ ਉੱਥੇ ਫਤਿਹਗੜ੍ਹ ਸਾਹਿਬ ਉੱਥੋਂ ਦੇ ਪੁਲਿਸ ਅਫਸਰ ਆਏ, ਉਹਨਾਂ ਨੇ ਕਿਹਾ ਵੀ ਨੌਜਵਾਨੋ ਤੁਸੀਂ ਰੱਖ ਵਿਖਾਈ ਤੁਹਾਡੀ ਝੰਡੀ ਆ ਤੇ ਤੁਸੀਂ ਜਾਓ, ਇਹਨਾਂ ਨੇ ਨਾ ਆਉਣਾ ਨਾ ਇੰਨੇ ਜੋਗੇ ਹੈਗੇ ਆ। ਸੋ ਜਿਹੜੇ ਗੌਰਵਾਰੀਆ ਤੇਰੇ ਵਰਗੇ ਤੇ ਪੰਜਾਬ 'ਚ ਉਹ ਨਹੀਂ ਖੰਘਦੇ ਹੈਗੇ। ਆ ਪਿੱਛੇ ਜੇ ਇੱਥੇ ਅੰਮ੍ਰਿਤਸਰ ਦੇ ਵਿੱਚ ਅਸੀਂ ਹਰ ਸਾਲ 6 ਜੂਨ ਨੂੰ ਘੱਲੂ ਘਾਰੇ ਦਿਹਾੜੇ ਨੂੰ ਮਨਾਉਂਦੇ ਆ। ਜਦੋਂ ਅਸੀਂ 5 ਜੂਨ ਨੂੰ ਮਾਰਚ ਕੱਢਦੇ ਆ, 6 ਜੂਨ ਨੂੰ ਇੱਥੇ ਅੰਮ੍ਰਿਤਸਰ ਸ਼ਹਿਰ ਬੰਦ ਹੁੰਦਾ। ਇੱਥੇ ਸਾਡੇ ਹੀ ਕਿਸੇ ਤਕਰਾਰਬਾਜ਼ੀ ਵਿੱਚ ਬੰਦੇ ਕਹਿ ਬੈਠੇ ਵੀ ਕੱਲ੍ਹ ਨੂੰ ਜੀ ਬਾਜ਼ਾਰ ਜਿਹੜਾ ਹੈਗਾ ਬੰਦ ਨਾ ਕਰਿਓ, ਖੁੱਲ੍ਹਾ ਰੱਖਿਓ। ਗੌਰਵਾਰੀਆ ਉਹ ਸਾਲ ਦਾ ਅਖਬਾਰ ਚੱਕ ਕੇ ਦੇਖ ਲਈ,
ਅੰਮ੍ਰਿਤਸਰ ਦੇ ਇੱਕ ਵੀ ਹਿੰਦੂ ਨੇ ਦੁਕਾਨ ਨਹੀਂ ਸੀ ਖੋਲੀ। ਹਾਲਾਂਕਿ ਸਾਡੇ ਬੰਦੇ ਕਹਿੰਦੇ ਸੀਗੇ ਦੁਕਾਨ ਖੋਲਿਓ, ਉਹ ਕਹਿੰਦੇ ਨਹੀਂ ਖੋਲਣੀ, ਸਾਨੂੰ ਪਤਾ ਨਹੀਂ ਗੁਰੂ ਰਾਮਦਾਸ ਜੀ ਦੀ ਨਗਰੀ ਆ, ਇੱਥੇ ਉਸ ਟਾਈਮ ਕਹਿਰ ਹੋਇਆ ਸੀ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਆਪਦਾ ਫਰਜ਼ ਨਿਭਾਈਏ ਤੇ ਬੰਦ ਰੱਖੀਏ। ਸੋ ਪੰਜਾਬੀ ਹਿੰਦੂ ਨੇ ਇੱਥੇ ਗੌਰਵ ਆਰੀਆ ਵਰਗੀ ਨਸਲ ਨੂੰ ਕਦੇ ਮੂੰਹ ਨਹੀਂ ਲਾਇਆ। ਇੱਥੇ ਬੜੀ ਵਾਰ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਆ ਕਿ ਹਿੰਦੂ ਸਿੱਖ ਦਾ ਕਲੇਸ਼ ਹੋ ਜੇ, ਦੰਗੇ ਹੋ ਜਾਣ, ਕਤਲੇਆਮ ਹੋ ਜੇ, ਨਹੀਂ ਹੋਇਆ। ਸੋ ਪੰਜਾਬ ਦੇ ਬਾਰੇ, ਪੰਜਾਬ ਤੋਂ ਪਰਾਂ ਬੈਠੇ ਇਹ ਜਿਹੜੇ ਲੋਕ ਨੇ, ਇਹ ਕੋਈ ਡਿਸੀਜਨ ਲੈਣ ਜੋਗੇ ਨਹੀਂ, ਪਰ ਭਾਰਤੀ ਹਕੂਮਤੀ ਤੰਤਰ ਇਹਨਾਂ ਨੂੰ ਖੁੱਲ੍ਹ ਦੇ ਰਿਹਾ। ਤੇ ਜੇ ਕਿਤੇ ਇਹਨਾਂ ਵਾਲੀ ਟੋਨ ਵਿੱਚ ਸਾਡੇ ਬੰਦੇ ਸ਼ੁਰੂ ਹੋ ਗਏ ਫੇਰ ਮਾਰਨੀਆਂ ਚੀਕਾਂ। ਇਸ ਕਰਕੇ ਅਸੀਂ ਇਹ ਚਾਹੁੰਦੇ ਆ ਵੀ ਰਤੇਸ਼ ਲੱਖੀ ਵਰਗਿਆਂ ਦਾ ਘੱਟੋ ਘੱਟ ਇਸ ਗੱਲ ਲਈ ਕਿ ਉਹਨਾਂ ਨੇ ਆਪਦਾ ਫਰਜ਼ ਨਿਭਾਇਆ, ਇਸ ਗੱਲ ਲਈ ਧੰਨਵਾਦ ਕਰੀਏ। ਤੇ ਦੁਰ ਫੱਟੇ ਮੂੰਹ ਉਹਨਾਂ ਦਾ ਜਿਹੜੇ ਸਿੱਖਾਂ ਦੇ ਘਰੇ ਜੰਮ ਕੇ ਗੌਰਵ ਆਰੀਆ ਵਰਗਿਆਂ ਦੀ ਬੋਲੀ ਨੂੰ ਪ੍ਰਵਾਨ ਕਰਦੇ ਆ, ਸਿੱਖ ਕੌਮ ਲਈ, ਸਿੱਖ ਹੱਕਾਂ ਲਈ, ਸਿੱਖ ਕੌਮ ਦੇ ਇਨਸਾਫ ਲਈ ਲੜਨ ਵਾਲਿਆਂ ਨੂੰ ਅਵਾ ਤਵਾ ਬੋਲਦੇ ਆ। ਤੇ ਸਿੱਖਾਂ ਦੇ ਘਰੇ ਜਨਮ ਲੈਣ ਦੇ ਬਾਅਦ ਸਿੱਖੀ ਅਤੇ ਸਿੱਖਾਂ ਦੇ ਉਲਟ ਭੁਗਤਣ ਦੇ ਬਾਅਦ ਆਪਦੇ ਆਪ ਨੂੰ ਕਹੀ ਜਾਂਦੇ ਆ ਅਸੀਂ ਸਿੱਖ ਆ। ਸਿੱਖ ਉਹ ਆ ਜਿਹੜਾ ਸਿੱਖੀ ਨਾਲ ਤੇ ਸਿੱਖਾਂ ਨਾਲ ਨਿਭ ਰਿਹਾ। ਸਿੱਖੀ ਅਤੇ ਸਿੱਖਾਂ ਦੇ ਖਿਲਾਫ ਭੁਗਤ ਕੇ ਚਾਹੇ ਸਿੱਖਾਂ ਦੇ ਘਰੇ ਜੰਮਿਆ ਹੋਵੇ, ਉਹ KPS ਗਿੱਲ ਵਰਗਾ ਤਾਂ ਹੋ ਸਕਦਾ ਪਰ ਉਹ ਸਿੱਖ ਨਹੀਂ ਹੋ ਸਕਦਾ। ਸੋ KPS ਗਿੱਲ ਬਾਰੇ ਸਭ ਨੂੰ ਹੀ ਪਤਾ ਤੇ ਸਾਡਾ ਉਦੋਂ ਰੌਲਾ ਬੜਾ ਚੱਲਦਾ ਸੀ। 2 ਤਖਤਾਂ ਦੇ ਸਾਡੇ ਸੈੱਟ ਸੀ, ਅਕਾਲ ਤਖਤ ਦੇ ਜਥੇਦਾਰ 2, ਤੇ ਉਹਨਾਂ ਦੋਨਾਂ ਤੋਂ ਹੀ ਐਲਾਨ ਹੋਇਆ ਸੀ ਵੀ ਕੋਈ ਸਿੱਖ ਦੇ ਅੰਤਮ ਰਸਮਾਂ 'ਚ ਜਾਵੇ ਨਾ। ਆ ਪਹਿਲੀ ਵਾਰ ਇਤਿਹਾਸ ਵਿੱਚ ਹੋਇਆ। ਲਖਪਤ ਰਾਏ ਵਰਗਾ ਹਸ਼ਰ ਇਸ ਬੰਦੇ ਦਾ ਹੋਇਆ। ਸੋ ਇੱਥੇ ਹੀ ਸਮਾਪਤੀ ਕਰਦੇ ਆ ਜੀ, ਕੱਲ ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।